ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਹਾਂਜੀ ਦਰਸ਼ਕੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਆਰਟ ਦੀ, ਉਸ ਮੁਸੱਵਰੀ ਦੀ ਜਿਹੜਾ ਕਿ ਸਦੀਆਂ ਦਾ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਅੰਦਰ ਸਮਾ ਕੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਬਹੁਤ ਵੱਡੀ ਮਿਸਾਲ ਅਤੇ ਇੱਕ ਨਵੀਂ ਰਾਹ ਦਿਖਾਉਂਦਾ ਹੈ। ਹਾਂਜੀ, ਮੈਂ ਗੱਲ ਕਰ ਰਿਹਾ ਹਾਂ ਮੁਸੱਵਰੀ ਦੀ। ਜੇਕਰ ਆਪਾਂ ਮੁਸੱਵਰੀ ਦੀ ਗੱਲ ਕਰਦੇ ਹਾਂ, ਆਰਟ ਦੀ ਗੱਲ ਕਰਦੇ ਹਾਂ, ਤਾਂ ਸਾਡੇ ਸਭ ਤੋਂ ਪਹਿਲਾਂ ਜ਼ਿਹਨ ਦੇ ਵਿੱਚ ਮੁਸੱਵਰੀ ਆਉਂਦੀ ਹੈ। ਮੁਸੱਵਰੀ ਉਹ ਇੱਕ ਸਾਧਨ, ਇੱਕ ਉਹ ਜ਼ਰੀਆ ਜਿਹੜਾ ਕਿ ਸਦੀਆਂ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨੂੰ ਇੱਕ ਤਸਵੀਰ ਦੇ ਅੰਦਰ ਸਮਾ ਕੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਇੱਕ ਮਿਸਾਲ ਬਣਦਾ ਹੈ। ਔਰ ਇਸੇ ਹੀ ਕਲਾ ਦੇ ਨਾਲ ਸੰਬੰਧਿਤ ਇੱਕ ਬਹੁਤ ਵੱਡੇ ਫਨਕਾਰ, ਆਰਟਿਸਟ ਉਸਤਾਦ ਅੱਲਾ ਬਖਸ਼ ਉਹਨਾਂ ਦੇ ਵਿਰਾਸਤੀ ਘਰ ਪਹੁੰਚੇ ਹਾਂ, ਜਿੱਥੇ ਇਸ ਵਕਤ ਮੌਜੂਦ ਹਨ ਉਸਤਾਦ ਅਬਦੁਲ ਮਾਜਿਦ ਸਾਹਿਬ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਇਤਿਹਾਸਿਕ ਗੱਲਾਂ ਦੀ ਗੁਫ਼ਤਗੂ ਹੋਏਗੀ। ਉਸ ਤੋਂ ਬਾਅਦ ਉਹ ਮੁਸੱਵਰੀ, ਉਹ ਤਸਵੀਰਾਂ, ਉਹ ਪੇਂਟਿੰਗਾਂ ਵੀ ਦੇਖਾਂਗੇ ਜਿਹੜੀਆਂ ਕਿ ਇਤਿਹਾਸ ਦੇ ਵਿੱਚ ਬਣਾਈਆਂ ਗਈਆਂ ਔਰ ਅੱਜ ਤੱਕ ਇੱਥੇ ਮੌਜੂਦ ਨੇ। ਔਰ ਜਾਣਾਂਗੇ ਉਸਤਾਦ ਅਬਦੁਲ ਮਾਜਿਦ ਸਾਹਿਬ ਦੀ ਉਸ ਸੋਚ ਨੂੰ, ਕਿਸ ਸੋਚ ਨੂੰ ਲੈ ਕੇ ਉਹ ਮੁਸੱਵਰੀ ਦੇ ਨਾਲ ਸੰਬੰਧਿਤ ਨੇ। ਮਿੱਤਰ ਪਿਆਰਿਓ, ਉਸਤਾਦ ਅੱਲਾ ਬਖਸ਼ ਇੱਕ ਬਹੁਤ ਵੱਡੇ ਫਨਕਾਰ ਹੋਏ ਨੇ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਫਨਕਾਰੀ ਦੇ ਉੱਤੇ, ਮੁਸੱਵਰੀ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। ਤੇ ਅੱਜ ਜਿਸ ਜਗ੍ਹਾ 'ਚ ਮੈਂ ਖਲੋਤਾ ਹਾਂ, ਇਹ ਉਹਨਾਂ ਦਾ ਵਿਰਾਸਤੀ ਘਰ ਹੈ। ਇਸ ਜਗ੍ਹਾ ਤੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਮੁਸੱਵਰੀ ਦੇ ਐਡੇ ਵੱਡੇ ਪੱਧਰ ਤੱਕ ਪਹੁੰਚੇ। ਔਰ ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਆਪਣੀ ਸੋਸ਼ਲ ਲਾਈਫ ਨੂੰ ਵੀ ਲੈ ਕੇ ਚੱਲੇ ਔਰ ਬਹੁਤ ਸਾਰੀਆਂ ਕਠਿਨਾਈਆਂ ਦੇ ਬਾਵਜੂਦ ਵੀ ਮੁਸੱਵਰੀ ਨੂੰ ਆਪਣੇ ਨਾਲ ਹਮੇਸ਼ਾ ਰੱਖਿਆ। ਔਰ ਇਸੇ ਹੀ ਮੁਸੱਵਰੀ ਦੀ ਬੁਨਿਆਦ 'ਤੇ ਉਹਨਾਂ ਨੂੰ ਪਟਿਆਲਾ ਦੇ ਜਿਹੜੇ ਰਾਜਾ ਸਿੰਘ ਭੁਪਿੰਦਰ ਸਿੰਘ ਨੇ, ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਸਰਕਾਰੀ ਆਰਟਿਸਟ ਦੇ ਤੌਰ 'ਤੇ ਰੱਖਿਆ। ਹਿੰਦੁਸਤਾਨ ਪਾਕਿਸਤਾਨ ਬਣਦਾ ਹੈ ਤੇ ਜਦੋਂ ਪਾਰਟੀਸ਼ਨ ਹੁੰਦੀ ਹੈ, ਉਹ ਦੁਬਾਰਾ ਪਾਕਿਸਤਾਨ ਦੀ ਧਰਤੀ 'ਤੇ ਆਉਂਦੇ ਨੇ ਤੇ ਇੱਥੇ ਆ ਕੇ ਆਪਣੇ ਹੁਨਰ ਨੂੰ ਤਰਾਸ਼ਦੇ ਨੇ। ਉਹਨਾਂ ਦਾ ਜੇਕਰ ਹੁਨਰ ਦੀ ਗੱਲ ਕਰੀਏ ਤਾਂ ਸਾਨੂੰ ਉਹਨਾਂ ਦਾ ਹੁਨਰ ਪਾਕਿਸਤਾਨ ਦੇ ਜਿਹੜਾ ਮਿਊਜ਼ੀਅਮ ਹੈ, ਲਾਹੌਰ ਮਿਊਜ਼ੀਅਮ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਦੇਖਣ ਨੂੰ ਮਿਲਦਾ ਹੈ, ਜਿੱਥੇ ਉਹਨਾਂ ਦੇ ਨਾਂ ਤੋਂ ਹੀ ਇੱਕ ਗੈਲਰੀ ਬਣਾਈ ਗਈ ਹੈ ਜਿਹਦੇ ਵਿੱਚ ਉਹਨਾਂ ਦਾ ਆਰਟ ਰੱਖਿਆ ਗਿਆ। ਔਰ ਅੱਜ ਅਸੀਂ ਉਸ ਥਾਂ 'ਤੇ ਪਹੁੰਚੇ ਹਾਂ ਜਿੱਥੋਂ ਆਰਟ ਦੀ ਸ਼ੁਰੂਆਤ ਹੁੰਦੀ ਹੈ ਔਰ ਜਿੱਥੋਂ ਪੀੜ੍ਹੀ ਦਰ ਪੀੜ੍ਹੀ, ਕਿਉਂਕਿ ਉਹਨਾਂ ਦੀ ਅੱਗੇ ਆਉਣ ਵਾਲੀ ਨਸਲ ਵੀ ਉਸੇ ਹੀ ਚੀਜ਼ ਦੇ ਨਾਲ ਸੰਬੰਧਿਤ ਹੈ, ਉਸੇ ਹੀ ਮੁਸੱਵਰੀ ਦੇ ਕੰਮ ਨੂੰ ਅੱਗੇ ਲੈ ਕੇ ਚੱਲ ਰਹੀ ਹੈ। ਉਹੀ ਬਾਪ ਦਾਦਾ ਦਾ ਜਿਹੜਾ ਹੁਨਰ ਸੀ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਆਉਣ ਵਾਲੇ ਲੋਕਾਂ ਤੱਕ ਉਹਨੂੰ ਪਹੁੰਚਾ ਰਹੀ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ ਇਸ ਘਰ ਤੋਂ, ਇਸ ਧਰਤੀ ਤੋਂ ਜਿੱਥੇ ਅੱਜ ਮੈਂ ਖਲੋਤਾ। ਮੇਰੇ ਪਿੱਛੇ ਤੁਸੀਂ ਉਹ ਖੂਬਸੂਰਤ ਬਿਲਡਿੰਗ ਦੇਖ ਰਹੇ ਹੋ, ਇਹ ਅੱਜ ਦੀ ਨਹੀਂ, ਇਹ ਉਸ ਸਮੇਂ ਦੀ ਹੈ ਜਦੋਂ ਉਸਤਾਦ ਅੱਲਾ ਬਖਸ਼ ਇਸ ਘਰ ਦੇ ਵਿੱਚ ਰਹਿੰਦੇ ਸੀ। ਆਪਣੇ ਦੌਰ ਦੇ ਵਿੱਚ ਆਪਣੇ ਹੱਥੀਂ ਇਸ ਚੀਜ਼ ਨੂੰ ਕੰਸਟਰਕਟ ਕਰਵਾ ਕੇ ਗਏ ਔਰ ਇੱਥੇ ਜਿਹੜੀਆਂ ਪੀੜ੍ਹੀਆਂ ਹੁਣ ਇਸ ਸਮੇਂ ਮੌਜੂਦ ਹੈ, ਉਹ ਵੀ ਇੱਕ ਬਹੁਤ ਵੱਡੇ ਪੱਧਰ 'ਤੇ ਆਪਣੀ ਸੇਵਾ ਨਿਭਾ ਰਹੇ ਸੀ। ਅਸੀਂ ਉਹਨਾਂ ਦੇ ਨਾਲ ਗੱਲਾਂ ਦੀ ਸਾਂਝ ਪਾਵਾਂਗੇ ਤੇ ਤੁਸੀਂ ਦੇਖੋਗੇ ਕਿ ਕਿੰਨਾ ਇਤਿਹਾਸ ਦੇ ਵਿੱਚ ਖੂਬਸੂਰਤ ਕੰਮ ਕੀਤਾ ਉਹਨਾਂ ਨੇ ਅਤੇ ਕਿਵੇਂ ਉਹ ਲੋਕਾਂ ਦੀ ਅੱਜ ਵੀ ਸੇਵਾ ਕਰ ਰਹੇ ਹਨ। ਹਾਂਜੀ ਮਿੱਤਰ ਪਿਆਰਿਓ, ਮੈਂ ਇਸ ਸਮੇਂ ਉਸ ਕਮਰੇ ਦੇ ਵਿੱਚ ਮੌਜੂਦ ਹਾਂ ਜਿੱਥੇ ਉਸਤਾਦ ਅੱਲਾ ਬਖਸ਼ ਬੈਠ ਕੇ ਆਪਣੇ ਹੁਨਰ ਨੂੰ ਚਮਕਾਉਂਦੇ ਸਨ, ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਸਨ। ਔਰ ਜਿਹੜੀਆਂ ਚੀਜ਼ਾਂ ਅਸੀਂ ਅੱਜ ਇਸ ਘਰ ਦੇ ਵਿੱਚ ਵੇਖਾਂਗੇ, ਉਹ ਸਾਰੀ ਦੀ ਸ਼ੁਰੂਆਤ ਇਸ ਕਮਰੇ ਦੇ ਉੱਤੋਂ ਹੁੰਦੀ ਹੈ। ਔਰ ਤੁਹਾਨੂੰ ਖੂਬਸੂਰਤ ਉਹਨਾਂ ਦੇ ਵੇਲੇ ਦੀ ਇੱਥੇ ਮੌਜੂਦ ਇੱਕ ਪੇਂਟਿੰਗ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ। ਤੁਸੀਂ ਮੇਰੇ ਪਿੱਛੇ ਉਹ ਪੇਂਟਿੰਗ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਪੇਂਟਿੰਗ ਦਾ ਫਰੇਮ ਦੇਖੋ ਕਿ ਬਹੁਤ ਹੀ ਪੁਰਾਤਨ ਇਹ ਫਰੇਮ ਹੈ ਜਿਹੜਾ ਬਣਾਇਆ ਗਿਆ। ਔਰ ਉਸ ਤੋਂ ਇਲਾਵਾ ਇੱਕ ਕੱਪੜੇ ਦੇ ਉੱਤੇ ਜਿਹੜੀ ਉਸ ਚੀਜ਼ ਨੂੰ ਪੇਂਟ ਕੀਤਾ ਗਿਆ ਨਾ, ਔਰ ਖੂਬਸੂਰਤ ਤੁਸੀਂ ਸੋਚੋ, ਥਿੰਕਿੰਗ ਜਿਸ ਸੋਚ ਦੇ ਨਾਲ ਇਸ ਨੂੰ ਬਣਾਇਆ ਗਿਆ ਉਹ ਸਭ ਤੋਂ ਜ਼ਿਆਦਾ ਕਮਾਲ ਹੈ ਕਿ ਕਿੰਨੇ ਖੂਬਸੂਰਤ ਰੰਗ ਭਰੇ ਗਏ ਹਨ। ਔਰ ਸਭ ਤੋਂ ਵਧੀਆ ਗੱਲ ਜਿਹੜੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਕਿ ਇਹ ਘੱਟੋ ਘੱਟ ਵੀ ਕੋਈ 70-80 ਸਾਲ ਪੁਰਾਣੀ ਹੈਗੀ ਹੈ ਤੇ ਉਸ ਸਮੇਂ ਦੀ ਪੇਂਟਿੰਗ ਅੱਜ ਵੀ ਆਪਣੀ ਉਸੇ ਹਾਲਤ ਦੇ ਵਿੱਚ ਬਰਕਰਾਰ ਹੈ। ਕਿਸ ਨਫਾਸਤ ਦੇ ਨਾਲ ਉਹ ਰੰਗਾਂ ਨੂੰ ਯੂਜ਼ ਕੀਤਾ ਗਿਆ ਅਤੇ ਉਹ ਕਲਾ ਨੂੰ ਜਿਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਪੇਂਟਿੰਗ ਦੇ ਰਾਹੀਂ। ਇੱਕ ਮੌਸਮ ਹੈ, ਇੱਕ ਐਸਾ ਮੌਸਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਕਿ ਹਰ ਰੋਜ਼ ਨਹੀਂ ਵਾਪਰਦਾ। ਮਤਲਬ ਜਿਵੇਂ ਕਿ ਆਪਾਂ ਰੂਟੀਨ ਦੇ ਵਿੱਚ ਮੌਸਮ ਦੇਖਦੇ ਹਾਂ ਕਿ ਹਰ ਇੱਕ ਰੰਗ ਹੈ ਖੂਬਸੂਰਤ ਰੰਗ, ਪਰ ਇਹ ਜਿਹੜੇ ਮੌਸਮ ਹੈ ਕਦੇ-ਕਦੇ ਹੁੰਦੇ ਨੇ ਤੇ ਉਸ ਖੂਬਸੂਰਤ ਮੌਸਮ ਨੂੰ ਇੱਕ ਪੇਂਟਿੰਗ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਕਲਾ ਦਾ ਬਹੁਤ ਵੱਡਾ ਪ੍ਰਦਰਸ਼ਨ ਹੈ, ਆਮ ਗੱਲ ਨਹੀਂ ਕਿ ਆਮ ਹਰ ਰੋਜ਼ ਸਾਨੂੰ ਇਸ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਸਤਾਦ ਅੱਲਾ ਬਖਸ਼ ਇੰਨੇ ਮਾਹਰ ਔਰ ਇੰਨੇ ਕਲਾਕਾਰ ਆਦਮੀ ਸਨ ਕਿ ਉਹਨਾਂ ਨੇ ਕਿਸ ਖੂਬਸੂਰਤੀ ਦੇ ਨਾਲ ਇਹਦਾ ਚਿੱਤਰ ਘੜਿਆ ਔਰ ਉਹਨੂੰ ਘੜ ਕੇ ਬਾਅਦ ਵਿੱਚ ਆਪਣੀ
ਪੇਂਟਿੰਗ ਦੇ ਰਾਹੀਂ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਔਰ ਇਸ ਕਮਰੇ ਦੇ ਵਿੱਚ ਮੈਂ ਜਿੱਧਰ ਵੀ ਦੇਖਾਂ ਮੈਨੂੰ ਉਹ ਇਤਿਹਾਸਕ ਚੀਜ਼ਾਂ ਨਜ਼ਰ ਆਉਂਦੀਆਂ ਤੇ ਖੂਬਸੂਰਤ ਪੇਂਟਿੰਗਾਂ ਨਜ਼ਰ ਆਉਂਦੀਆਂ। ਪਰ ਇੱਥੇ ਜਿਹੜੀ ਉਸਤਾਦ ਅੱਲਾ ਬਖਸ਼ ਦੀ ਪੇਂਟਿੰਗ ਹੈ ਉਹ ਸਿਰਫ ਇਹੀ ਪੇਂਟਿੰਗ ਹੈ ਜਿਹੜੀ ਮੇਰੇ ਪਿੱਛੇ ਲੱਗੀ ਹੈ। ਇਸ ਤੋਂ ਇਲਾਵਾ ਜਿਹੜਾ ਦੂਸਰਾ ਕੰਮ ਹੈ, ਜਿਵੇਂ ਕਿ ਆਪ ਜੀ ਨਾਲ ਪਹਿਲੇ ਵੀ ਸਾਂਝੀ ਕੀਤੀ ਕਿ ਇਹ ਉਹਨਾਂ ਦੀ ਪੀੜ੍ਹੀਆਂ ਦਰ ਪੀੜ੍ਹੀ ਚੱਲੀ ਆ ਰਹੀ ਹੈ। ਆਉਣ ਵਾਲੀ ਪੀੜ੍ਹੀ ਨੇ ਜਿਹੜਾ ਕੰਮ ਕੀਤਾ ਉਹ ਵੀ ਇਸ ਕਮਰੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਇਸ ਕਮਰੇ ਦੀਆਂ ਅਗਰ ਜੇਕਰ ਦੀਵਾਰਾਂ 'ਤੇ ਅਸੀਂ ਦੇਖਦੇ ਹਾਂ ਤੇ ਉਹਦੇ ਵਿੱਚ ਵੀ ਸਾਨੂੰ ਇਤਿਹਾਸ ਦੀ, ਪੁਰਾਤਨ ਚੀਜ਼ਾਂ ਦੀ ਇੱਕ ਖੁਸ਼ਬੂ ਨਜ਼ਰ ਆ ਰਹੀ ਹੈ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਕਮਰੇ ਨੂੰ ਸਜਾ ਕੇ ਰੱਖਿਆ ਗਿਆ ਸੀ ਔਰ ਇਸ ਕਮਰੇ ਦੇ ਅੰਦਰ ਇਤਿਹਾਸ ਨੂੰ ਕ੍ਰੀਏਟ ਕੀਤਾ ਜਾਂਦਾ ਸੀ। ਔਰ ਤੁਸੀਂ ਦੇਖ ਸਕਦੇ ਹੋ ਦੀਵਾਰਾਂ ਦੇ ਉੱਤੇ ਉਹੀ ਨਕਸ਼ ਨਜ਼ਰ ਆ ਰਹੇ ਨੇ ਔਰ ਖੂਬਸੂਰਤ ਪੇਂਟਿੰਗਾਂ ਜਿਹੜੀਆਂ ਤੁਸੀਂ ਮੇਰੇ ਆਲੇ ਦੁਆਲੇ ਦੇਖ ਰਹੇ ਹੋ, ਇੱਦਾਂ ਲੱਗਦਾ ਜਿਵੇਂ ਕਿ ਮੈਂ ਇੱਕ ਕੁਦਰਤੀ ਮੰਜ਼ਰ ਦੇ ਵਿੱਚ ਐਂਟਰ ਹੋ ਗਿਆ ਹੋਵਾਂ। ਹਰ ਪਾਸੇ ਚਾਰ ਚੁਫੱਖੇ ਮੈਨੂੰ ਕੁਦਰਤੀ ਮੰਜ਼ਰ ਹੀ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਤੁਹਾਨੂੰ ਮੈਂ ਦਿਖਾਉਂਦਾ ਚੱਲਾਂ ਕਿ ਇਹ ਪੂਰਾ ਕਮਰਾ ਹੀ ਇਤਿਹਾਸਿਕ ਹੈ। ਇਹ ਮੇਰੇ ਸਾਹਮਣੇ ਜਿਹੜਾ ਉੱਤੇ ਤੁਸੀਂ ਲੱਗਿਆ ਪੱਖਾ ਦੇਖ ਰਹੇ ਹੋ, ਇਹ ਵੀ ਅੱਜ ਦਾ ਨਹੀਂ, ਇਹ ਵੀ ਬਹੁਤ ਪੁਰਾਤਨ ਪੱਖਾ ਹੈ। ਔਰ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਇਸ ਕਮਰੇ ਦੇ ਅੰਦਰ ਇੱਕ ਇਤਿਹਾਸ ਹੈ ਔਰ ਇੱਕ ਇਤਿਹਾਸ ਪੀੜ੍ਹੀਆਂ ਦਾ ਹੈ। ਇਕੱਲੀ ਇੱਕ ਨਸਲ ਦਾ ਨਹੀਂ, ਇੱਕ ਬੰਦੇ ਦਾ ਇਤਿਹਾਸ ਨਹੀਂ, ਉਸ ਖਾਨਦਾਨ ਦਾ ਇਤਿਹਾਸ ਹੈ ਜਿਹੜਾ ਕਿ ਮੁਸੱਵਰੀ ਦੇ ਰਾਹੀਂ, ਆਪਣੀ ਕਲਾ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ ਔਰ ਆਪਣੀ ਕਲਾ ਨੂੰ ਵਕਤਨ ਫਵਕਤਨ ਲੋਕਾਂ ਤੱਕ ਵੰਡਦਾ ਵੀ ਰਿਹਾ। ਮੈਂ ਤੁਹਾਨੂੰ ਉਹ ਪੇਂਟਿੰਗਾਂ ਦਿਖਾਉਣਾ ਚਾਹਾਂਗਾ, ਉਹ ਜਿਹੜਾ ਖੂਬਸੂਰਤ ਕੰਮ ਹੈ ਉਹ ਦਿਖਾਉਣਾ ਚਾਹਾਂਗਾ ਔਰ ਉਹਦੇ ਪਿੱਛੇ ਜਿਹੜੀ ਸੋਚ ਹੈ, ਜੇ ਸੋਚ ਨੂੰ ਰੱਖ ਕੇ ਉਹਨੂੰ ਬਣਾਇਆ ਗਿਆ, ਕਿਉਂਕਿ ਮੈਂ ਕੋਸ਼ਿਸ਼ ਕਰਾਂਗਾ ਉਸ ਚੀਜ਼ ਨੂੰ ਸਮਝਣ ਦੀ ਔਰ ਤੁਹਾਨੂੰ ਵੀ ਉਹ ਦੱਸਣ ਦੀ ਕੋਸ਼ਿਸ਼ ਕਰਾਂਗਾ ਇਸ ਸਮੇਂ ਜਿੱਥੇ ਮੌਜੂਦ ਹਾਂ। ਔਰ ਕਿਉਂਕਿ ਮੈਨੂੰ ਚੀਜ਼ਾਂ ਨੂੰ ਰੂਬਰੂ ਦੇਖ ਰਿਹਾ, ਤੁਸੀਂ ਸ਼ਾਇਦ ਸਕਰੀਨ 'ਤੇ ਹੋ ਤੇ ਇੰਨਾ ਸ਼ਾਇਦ ਉਹਨਾਂ ਨਾਲ ਕਨੈਕਟ ਨਾ ਕਰ ਪਾਓ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਇਹ ਜਗ੍ਹਾ ਸਾਰਿਆਂ ਵਾਸਤੇ ਓਪਨ ਹੈ। ਤੁਸੀਂ ਇਹਨੂੰ ਵਿਜ਼ਿਟ ਕਰੋ, ਆ ਕੇ ਇੱਥੇ ਉਹ ਇਤਿਹਾਸ ਨੂੰ ਦੇਖੋ, ਉਹ ਹੁਨਰ ਨੂੰ ਦੇਖੋ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਜਿਹੜੀ ਇਹ ਸਾਹਮਣੇ ਹੁਣ ਇਸ ਵਕਤ ਪੇਂਟਿੰਗ ਦੇਖ ਰਹੇ ਹੋ, ਇੱਕ ਬਹੁਤ ਹੀ ਖੂਬਸੂਰਤ ਪੰਜਾਬੀ ਸੱਭਿਆਚਾਰਕ ਕਲਚਰ, ਇੱਕ ਵਿਰਸਾ ਦਿਖਾਇਆ ਗਿਆ ਹੈ ਕਿ ਜਿਹਦੇ ਵਿੱਚ ਤੁਸੀਂ ਦੇਖਿਓ ਕਿ ਪੁਰਾਤਨ ਸਮਾਂ ਦਿਖਾਇਆ ਗਿਆ, ਜਿਹਦੇ ਵਿੱਚ ਮਿੱਟੀ ਦੇ ਘਰ ਬਣਾਏ ਹੋਏ ਹਨ ਔਰ ਉਹ ਘਰ ਵੀ ਕਿੱਦਾਂ ਗੋਲਾਈ ਦੇ ਵਿੱਚ, ਸ਼ੇਪ ਦੇ ਵਿੱਚ ਬਣਾਏ ਹੋਏ ਹਨ। ਕੁਝ ਘਰ ਬਣਾਏ ਕਿਸੇ ਪਾਸੇ ਸਾਨੂੰ ਡੰਗਰ ਵੀ ਚਰਦੇ ਹੋਏ ਨਜ਼ਰ ਆਉਂਦੇ ਹਨ ਔਰ ਇੱਕ ਸਾਹਮਣੇ ਸਾਨੂੰ ਇੱਕ ਝੌਂਪੜੀ ਵੀ ਨਜ਼ਰ ਆਉਂਦੀ ਹੈ ਜਿਹਦੇ ਵਿੱਚ ਇੱਕ ਬਜ਼ੁਰਗ ਬਾਬਾ ਬੈਠਾ ਹੋਇਆ। ਉਸ ਤੋਂ ਇਲਾਵਾ ਪਿੱਛੇ ਵੀ ਸਾਨੂੰ ਝੌਂਪੜੀਆਂ ਵੀ ਦੇਖਣ ਨੂੰ ਮਿਲਦੀਆਂ, ਖੂਬਸੂਰਤ ਔਰ ਦਰਖਤ ਦੇਖਣ ਨੂੰ ਮਿਲਦੇ। ਔਰ ਸਭ ਤੋਂ ਵਧੀਆ ਗੱਲ ਕਿ ਪਿੰਡ ਨੂੰ ਜਾਂਦਾ ਉਹ ਕੱਚਾ ਰਾਹ ਜਿਹੜਾ ਕਿ ਪਿੰਡ ਨੂੰ ਜਾ ਰਿਹਾ ਔਰ ਜਿਹਦੇ ਵਿੱਚ ਇੰਨੀ ਆਬਾਦੀ ਨਹੀਂ, ਕਿਉਂਕਿ ਇਹ ਜਿਹੜੀ ਪੇਂਟਿੰਗ ਬਣਾਈ ਗਈ ਹੈ ਮੈਨੂੰ ਲੱਗਦਾ ਉਸ ਸਮੇਂ ਨੂੰ ਜ਼ਿਹਨ 'ਚ ਰੱਖ ਕੇ ਬਣਾਈ ਗਈ ਹੈ ਜਿਸ ਸਮੇਂ ਦੇ ਵਿੱਚ ਲੋਕਾਂ ਦੀ ਗਿਣਤੀ ਘੱਟ ਹੁੰਦੀ ਸੀ। ਉਸ ਘੱਟ ਗਿਣਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਘਰਾਂ ਨੂੰ ਦਿਖਾਇਆ ਗਿਆ। ਇਸ ਤੋਂ ਇਲਾਵਾ ਖੂਬਸੂਰਤ ਤੁਸੀਂ ਕੁਦਰਤੀ ਮੰਜ਼ਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹਰਿਆਲੀ ਅਤੇ ਖੂਬਸੂਰਤ ਪੌਦੇ ਦਿਖਾਏ ਗਏ ਹਨ। ਇਸ ਤੋਂ ਇਲਾਵਾ ਅਸੀਂ ਦੇਖੀਏ ਤਾਂ ਕਿਤੇ ਜਗ੍ਹਾ ਸਾਨੂੰ ਉੱਚੀ ਦੇਖਣ ਨੂੰ ਮਿਲਦੀ ਹੈ, ਕਿਤੇ ਨੀਵੀਂ। ਪਿੱਛੇ ਵਾਲੇ ਪਾਸੇ ਤੋਂ ਗੌਰ ਕਰੀਏ ਤਾਂ ਇੱਕ ਦਰਖਤਾਂ ਦੀ ਪੂਰੀ ਲੰਮੀ ਕਤਾਰ ਛੋਟੀ ਜਿਹੀ ਨਜ਼ਰ ਆਉਂਦੀ ਹੈ ਔਰ ਇਸ ਤੋਂ ਇਲਾਵਾ ਕੁਝ ਸਬਜ਼ ਸਾਨੂੰ ਉਹ ਪੌਦੇ ਵੀ ਦੇਖਣ ਨੂੰ ਮਿਲਦੇ ਹਨ, ਫਸਲਾਂ ਵੀ ਦੇਖਣ ਨੂੰ ਮਿਲਦੀਆਂ ਹਨ। ਔਰ ਜਿਸ ਖੂਬਸੂਰਤੀ ਦੇ ਨਾਲ ਇਹਦਾ ਬਣਾਇਆ ਗਿਆ ਤੇ ਇਹ ਸੋਚ ਦੇਖ ਕੇ ਬੰਦਾ ਹੈਰਾਨ ਹੁੰਦਾ। ਔਰ ਮੈਂ ਇਹ ਵੀ ਦੱਸਦਾ ਚੱਲਾਂ ਕਿ ਇਹ ਜਿਹੜੀ ਪੇਂਟਿੰਗ ਸੀ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਸੀ, ਉਹਨਾਂ ਦੇ ਬ੍ਰਦਰ ਅਬਦੁਲ ਮਾਜਿਦ ਸਾਹਿਬ ਦੇ ਜਿਹੜੇ ਬ੍ਰਦਰ ਨੇ ਖਾਲਿਕ ਸਾਹਿਬ, ਉਹ ਵੀ ਇਸੇ ਹੀ ਚੀਜ਼ ਦੇ ਨਾਲ ਸੰਬੰਧਿਤ ਹੈ, ਉਹਨਾਂ ਦੀ ਪੇਂਟਿੰਗ ਸੀ। ਇਸ ਤੋਂ ਇਲਾਵਾ ਜਿਹੜੀ ਹੁਣ ਤੁਸੀਂ ਇੱਕ ਖੂਬਸੂਰਤ ਪੇਂਟਿੰਗ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਦਰਖਤ ਨਜ਼ਰ ਆ ਰਹੇ ਨੇ, ਕੋਈ ਸਿੱਧੇ ਦਰਖਤ ਹਨ, ਕੋਈ ਟੇਢੇ ਹਨ। ਇਸ ਤੋਂ ਇਲਾਵਾ ਪਾਣੀ ਦਾ ਥੋੜ੍ਹਾ ਜਿਹਾ ਸਾਨੂੰ ਚਿੱਤਰ ਦੇਖਣ ਨੂੰ ਮਿਲਦਾ ਹੈ, ਪਥਰੀਲੀ ਜਗ੍ਹਾ ਦੇਖਣ ਨੂੰ ਮਿਲਦੀ ਹੈ। ਤੁਸੀਂ ਇਹ ਦੇਖੋ ਕਿ ਇਹ ਚੀਜ਼ਾਂ ਕਿਤੇ ਜਾ ਕੇ ਨਹੀਂ ਬਣਾਈਆਂ ਗਈਆਂ, ਇਸ ਕਮਰੇ ਦੇ ਵਿੱਚ ਕ੍ਰੀਏਟ ਕੀਤੀਆਂ ਗਈਆਂ। ਔਰ ਇੱਕ ਕੁਦਰਤੀ ਮੰਜ਼ਰ ਨੂੰ, ਕੁਦਰਤੀ ਨਕਸ਼ੇ ਨੂੰ ਇੱਕ ਕਮਰੇ ਦੇ ਵਿੱਚ ਇੱਦਾਂ ਘੜਨਾ, ਉਹ ਵੀ ਇੱਕ ਪੇਂਟਿੰਗ ਦੇ ਰਾਹੀਂ, ਔਰ ਲੋਕਾਂ ਨੂੰ ਦਿਖਾਉਣਾ, ਇਹ ਇੱਕ ਬਹੁਤ ਵੱਡੇ ਆਰਟਿਸਟ ਦੀ, ਬਹੁਤ ਵੱਡੇ ਕਲਾਕਾਰ ਦੀ ਇੱਕ ਪਹਿਚਾਣ ਹੈ। ਹਾਂਜੀ ਮਿੱਤਰ ਪਿਆਰਿਓ, ਇਸ ਤੋਂ ਇਲਾਵਾ ਉਸਤਾਦ ਖਾਲਿਕ ਸਾਹਿਬ ਦੀ ਇੱਕ ਹੋਰ ਪੇਂਟਿੰਗ, ਮੈਨੂੰ ਤੇ ਇਹ ਸਾਰੀਆਂ ਚੀਜ਼ਾਂ ਇੰਨਾ ਕੁ ਮੋਹ ਰਹੀਆਂ, ਮੇਰਾ ਦਿਲ ਕਰਦਾ ਮੈਂ ਬੋਲੀ ਜਾਵਾਂ ਇਹਨਾਂ ਚੀਜ਼ਾਂ ਨੂੰ ਦਿਖਾਉਣ ਵਾਸਤੇ ਤੁਹਾਨੂੰ, ਕਿ ਤੁਸੀਂ ਇਸ ਪੇਂਟਿੰਗ ਨੂੰ ਜ਼ਰਾ ਗੌਰ ਕਰਨਾ ਤੇ ਦੇਖਣਾ ਕਿ ਕਿੰਨਾ ਖੂਬਸੂਰਤ ਇੱਕ ਸੂਰਜ ਦੇ ਡੁੱਬਣ ਦਾ ਨਜ਼ਾਰਾ ਦਿਖਾਇਆ ਗਿਆ। ਜਿਵੇਂ ਸੂਰਜ ਗਰੂਬ ਹੁੰਦਾ ਹੈ ਤੇ ਉਹਦੀ ਲਾਲੀ ਅਸਮਾਨ ਦੇ ਵਿੱਚ ਬਿਖਰ ਜਾਂਦੀ ਹੈ। ਇਸ ਤੋਂ ਇਲਾਵਾ ਉਹ ਕਾਲੇ ਅਸਮਾਨ ਨੂੰ ਦਿਖਾਇਆ ਗਿਆ ਕਿ ਰਾਤ ਦਾ ਮੰਜ਼ਰ ਬਣਨ ਜਾ ਰਿਹਾ, ਜਿਹਦੇ ਵਿੱਚ ਰਾਤ ਦੇ ਮੰਜ਼ਰ ਦੇ ਵਿੱਚ ਅਸਮਾਨ ਦੇ ਉੱਤੇ ਥੋੜ੍ਹਾ ਜਿਹਾ ਹਨੇਰਾ ਵੀ ਹੋ ਰਿਹਾ ਅਤੇ ਉਹ ਲਾਲੀ ਵੀ ਨਜ਼ਰ ਆ ਰਹੀ ਹੈ ਜਦੋਂ ਸੂਰਜ ਡੁੱਬ ਰਿਹਾ। ਇਸ ਤੋਂ ਇਲਾਵਾ ਲੋਕੀ ਆਪਣੇ ਘਰਾਂ ਦੇ ਵਿੱਚ ਉਹ ਝੌਂਪੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ, ਝੌਂਪੜੀ ਦੇ ਨਾਲ ਛੋਟੇ ਛੋਟੇ ਦਰਖਤ ਵੀ ਤੁਹਾਨੂੰ ਦੇਖਣ ਨੂੰ ਮਿਲ ਰਹੇ ਹਨ ਜਿਹਦੇ ਵਿੱਚ ਲੋਕ ਬੈਠੇ ਹਨ ਝੌਂਪੜੀਆਂ ਦੇ ਅੰਦਰ। ਔਰ ਕੁਝ ਲੋਕ ਜਿਹੜੇ ਕੰਮਾਂ-ਕਾਰਾਂ ਤੋਂ ਬਾਹਰ ਵਿਹੜੇ ਵਿੱਚ ਆਪਣੇ ਕੰਮਕਾਰ ਕਰ ਰਹੇ ਹਨ, ਉਹਨਾਂ ਦੇ ਕੰਮਕਾਰ ਵੀ ਸਾਨੂੰ ਕਰਦਿਆਂ ਦੀ ਇੱਕ ਚਿੱਤਰ ਦੇਖਣ ਨੂੰ ਮਿਲਦਾ ਹੈ। ਅਤੇ ਬਹੁਤ ਹੀ ਖੂਬਸੂਰਤ ਮੰਜ਼ਰ ਜਿਹੜਾ ਪਿੱਛੇ ਦੇਖਣ ਨੂੰ ਮਿਲ ਰਿਹਾ, ਇਹ ਦਿਲ ਨੂੰ ਮੋਹਣ ਵਾਲਾ ਮੰਜ਼ਰ ਹੈ।
ਔਰ ਮੈਂ ਸੋਚ ਨਹੀਂ ਸਕਦਾ ਕਿ ਅਸੀਂ ਇਹ ਸੀਨ ਸ਼ਾਇਦ ਜ਼ਿੰਦਗੀ 'ਚ ਕਦੇ ਵੇਖਿਆ ਹੋਵੇ, ਪਰ ਇਸ ਪੇਂਟਿੰਗ ਦੇ ਰਾਹੀਂ ਸਾਨੂੰ ਇੱਕ ਐਸਾ ਸੀਨ ਦੇਖਣ ਨੂੰ ਮਿਲ ਰਿਹਾ ਜਿਹੜਾ ਕਿ ਆਮ ਵਾਪਰਦਾ ਹੀ ਨਹੀਂ। ਆਪਣੀ ਲਾਈਫ ਦੇ ਵਿੱਚ ਸ਼ਾਇਦ ਬਹੁਤ ਹੀ ਘੱਟ ਸਮੇਂ ਵਿੱਚ ਅਸੀਂ ਇਹ ਸੀਨ ਦੇਖਿਆ ਹੋਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੀਨ ਨੂੰ ਕ੍ਰੀਏਟ ਕਰਨਾ ਬਹੁਤ ਵੱਡੀ ਗੱਲ ਹੈ ਕਿ ਇਹ ਉਸ ਸਮੇਂ ਦਾ ਲੱਗ ਰਿਹਾ ਕਿ ਜਦੋਂ ਦੁਨੀਆ ਦੇ ਵਿੱਚ ਆਬਾਦੀ ਘੱਟ ਹੋਵੇ, ਲੋਕ ਇੰਨੇ ਸੋਸ਼ਲਾਈਜ਼ ਨਾ ਹੋਣ, ਇੰਨੀਆਂ ਸੁਵਿਧਾਵਾਂ ਨਾ ਹੋਣ, ਔਰ ਇਸ ਚੀਜ਼ ਨੂੰ ਘੜਨਾ ਇੱਕ ਬਹੁਤ ਵੱਡੀ ਮਹਾਰਤ ਹੈ। ਔਰ ਮਿੱਤਰ ਪਿਆਰਿਓ, ਇੰਨੀ ਕਾ ਖੂਬਸੂਰਤ ਪੇਂਟਿੰਗਾਂ ਇੱਥੇ ਮੌਜੂਦ ਹੈ ਕਿ ਮੇਰਾ ਦਿਲ ਕਰਦਾ ਮੈਂ ਹਰ ਪੇਂਟਿੰਗ ਦੇ ਉੱਤੇ ਘੰਟਾ ਬੋਲਦਾ ਰਹਾਂ ਜੋ ਮੈਨੂੰ ਸਮਝ ਆ ਰਿਹਾ ਕਿ ਇੱਕ ਤਾਂ ਸਭ ਤੋਂ ਵਧੀਆ ਗੱਲ ਕਿ ਇਤਿਹਾਸ ਨੂੰ ਇੱਕ ਪੇਂਟਿੰਗ ਦੇ ਰਾਹੀਂ ਬਣਾਉਣਾ ਬਹੁਤ ਵੱਡੀ ਗੱਲ ਹੈ, ਔਰ ਦੂਸਰਾ ਉਹਨੂੰ ਉਸ ਨਿਗਾਹ ਨਾਲ ਦੇਖਣਾ ਵੀ ਇੱਕ ਬਹੁਤ ਵੱਡੀ ਮਹਾਰਤ ਵਾਲੀ ਗੱਲ ਹੈ। ਮੈਂ ਤੁਹਾਨੂੰ ਇਹ ਪੇਂਟਿੰਗ ਦਿਖਾਉਣਾ ਚਾਹਾਂਗਾ ਜਿਹਦੇ ਵਿੱਚ ਵੀ ਇੱਕ ਬਹੁਤ ਹੀ ਇੱਕ ਸਮਝੋ ਕਿ ਇੱਕ ਬਹਾਰ ਦਾ ਮੌਸਮ ਔਰ ਪਤਝੜ ਦੇ ਦਰਮਿਆਨ ਦਾ ਮੌਸਮ ਦਿਖਾਇਆ ਗਿਆ। ਦੇਖੋ ਕਿੱਦਾਂ ਖੂਬਸੂਰਤ ਲੰਮੇ ਜਿਹੜੇ ਦਰਖਤ ਬਣਾਏ ਗਏ ਹਨ ਔਰ ਪਤਲੇ ਉਹ ਦਰਖਤ ਬਣਾਏ ਗਏ ਹਨ, ਔਰ ਨਾਲ ਹੀ ਦੇਖੀਏ ਤਾਂ ਸਾਨੂੰ ਪਾਣੀ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ, ਹਰਿਆਲੀ ਜ਼ਮੀਨ ਵੀ ਦੇਖਣ ਨੂੰ ਮਿਲਦੀ, ਔਰ ਪਿੱਛੇ ਧੁੰਦ ਦਾ ਇੱਦਾਂ ਲੱਗ ਰਹੀ ਹੈ ਜਿਵੇਂ ਧੁੰਦ ਦਾ ਸਮਾਂ ਹੈ ਤੇ ਇਹਦੇ ਵਿੱਚ ਦਰਖਤ ਦੇ ਉੱਤੇ ਪੱਤੇ ਉੱਗ ਵੀ ਰਹੇ ਹਨ ਤੇ ਝੜ ਵੀ ਰਹੇ ਹਨ। ਮਤਲਬ ਦੋਨਾਂ ਤਰ੍ਹਾਂ ਦਾ ਜਿਹੜਾ ਸਾਨੂੰ ਮੰਜ਼ਰ ਆ ਉਹ ਇਸ ਪੇਂਟਿੰਗ ਦੇ ਰਾਹੀਂ ਦੇਖਣ ਨੂੰ ਮਿਲਦਾ ਹੈ। ਔਰ ਇਹ ਇੱਕ ਕਲਾਕਾਰ ਦੀ ਬਹੁਤ ਵੱਡੀ ਖੂਬੀ ਹੈ ਕਿ ਉਹ ਇੱਕ ਚਿੱਤਰ ਦੇ ਰਾਹੀਂ ਇਹੋ ਜਿਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਅਸੀਂ ਆਮ ਅੱਖ ਦੇ ਨਾਲ ਔਰ ਆਪਣੀ ਡੇਲੀ ਲਾਈਫ ਦੇ ਵਿੱਚ ਨਹੀਂ ਦੇਖ ਸਕਦੇ। ਔਰ ਇਹ ਬਹੁਤ ਹੀ ਬਾਕਮਾਲ ਪੇਂਟਿੰਗ ਹੈ। ਔਰ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਇਹ ਜਿਹੜੀ ਪੇਂਟਿੰਗ ਹੈ ਇਹ ਖਾਲਿਕ ਸਾਹਿਬ ਦੀ ਪੇਂਟਿੰਗ ਹੈ ਜੋ ਕਿ ਅਬਦੁਲ ਮਾਜਿਦ ਸਾਹਿਬ ਦੇ ਭਰਾ ਹਨ। ਇਸ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਵੀ ਕਮਰੇ ਦੇ ਵਿੱਚ ਮੌਜੂਦ ਪੇਂਟਿੰਗਾਂ ਦਿਖਾਉਣਾ ਚਾਹਾਂਗਾ, ਪਰ ਤੁਸੀਂ ਇਹ ਚੀਜ਼ ਦਾ ਆਨੰਦ ਇੱਦਾਂ ਲੈ ਸਕਦੇ ਹੋ ਕਿ ਕਿੰਨੀ ਡੈਪਥ ਦੇ ਵਿੱਚ ਇਹਦਾ ਕੰਮ ਕੀਤਾ ਗਿਆ, ਬਹੁਤ ਹੀ ਆਲਾ। ਮਿੱਤਰ ਪਿਆਰਿਓ, ਅਸੀਂ ਇਸ ਆਰਟ ਦੇ ਨਾਲ ਸੰਬੰਧਿਤ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਸਾਨੂੰ ਮੁxtਲਿਫ ਤਰ੍ਹਾਂ ਦਾ ਆਰਟ ਦੇਖਣ ਨੂੰ ਮਿਲਦਾ ਹੈ। ਅਸੀਂ ਅੱਲਾ ਬਖਸ਼ ਸਾਹਿਬ ਦੀ ਪੇਂਟਿੰਗ ਦੇਖੀਏ, ਉਹਦੇ ਵਿੱਚ ਸਾਨੂੰ ਇੱਕ ਵੱਖਰਾ ਰੰਗ ਦੇਖਣ ਨੂੰ ਮਿਲਦਾ ਹੈ। ਉਸਤਾਦ ਅਬਦੁਲ ਮਾਜਿਦ ਸਾਹਿਬ ਦੀ ਵੇਖੀਏ ਪੇਂਟਿੰਗ, ਉਹਦੇ ਵਿੱਚ ਇੱਕ ਵੱਖਰਾ ਤੇ ਨਵੇਕਲਾ ਰੰਗ ਦੇਖਣ ਨੂੰ ਮਿਲਦਾ ਹੈ। ਤੇ ਜੇਕਰ ਉਹਨਾਂ ਦੇ ਭਰਾ ਖਾਲਿਕ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਪੇਂਟਿੰਗ ਰਾਹੀਂ ਸਾਨੂੰ ਇੱਕ ਵੱਖਰਾ ਢੰਗ ਤੇ ਵੱਖਰਾ ਰੰਗ ਨਜ਼ਰ ਆਉਂਦਾ। ਤੁਸੀਂ ਇਹ ਵੀ ਦੇਖੋ ਕਿ ਜਿਹੜੀ ਖਾਲਿਕ ਸਾਹਿਬ ਦੀਆਂ ਅਸੀਂ ਪੇਂਟਿੰਗਾਂ ਦੇਖ ਰਹੇ ਹਾਂ ਉਹਦੇ ਵਿੱਚ ਸਾਨੂੰ ਕਲਚਰ, ਪਿੰਡ ਦਾ ਕਲਚਰ ਔਰ ਪਿੰਡ ਦੀ ਖੂਬਸੂਰਤੀ ਵਾਜ਼ਾ ਦੇਖਣ ਨੂੰ ਮਿਲਦੀ ਹੈ। ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਹਰਿਆਲੀ ਵਾਲਾ ਸਾਰਾ ਸਮਾਂ ਨਜ਼ਰ ਆਉਂਦਾ ਹੈ। ਔਰ ਮਿੱਟੀ, ਇਹ ਜਿਹੜੇ ਮਿੱਟੀ ਦੇ ਛੋਟੇ ਛੋਟੇ ਉੱਚੇ ਉੱਚੇ ਟਿੱਬੇ ਤਰ੍ਹਾਂ ਸਾਨੂੰ ਨਜ਼ਰ ਨੂੰ ਉਤਾਰ ਚੜਾਓ ਦੇਖਣ ਨੂੰ ਮਿਲਦੇ, ਇਹ ਬੜੇ ਖੂਬਸੂਰਤ ਨੇ। ਔਰ ਇਸ ਪੇਂਟਿੰਗ ਦੇ ਵਿੱਚ ਨੇਚਰ ਨੂੰ ਇਹਨਾਂ ਦਿਖਾਇਆ ਗਿਆ, ਜਿੱਥੇ ਇਨਸਾਨ ਦਿਖਾਏ ਗਏ, ਨਾਲ ਉੱਥੇ ਜਾਨਵਰ ਜਿਹੜੇ ਪਸ਼ੂ ਹੈ ਉਹ ਵੀ ਦਿਖਾਏ ਗਏ ਨੇ, ਔਰ ਇਨਸਾਨ ਕੰਮ ਕਰਦੇ ਹੋਏ ਦਿਖਾਏ ਗਏ ਨੇ। ਇਨਸਾਨ ਜਿਹੜੇ ਕਿ ਦੇਖੋ ਤੁਸੀਂ ਦੇਖ ਸਕਦੇ ਹੋ ਇੱਥੇ ਗੋਹਾ ਪੱਥਦੀ ਹੋਈ ਇੱਕ ਬੀਬੀ ਸਾਨੂੰ ਨਜ਼ਰ ਆਉਂਦੀ ਹੈ, ਕਿੰਨਾ ਖੂਬਸੂਰਤ ਹੈ। ਔਰ ਲਾਗੇ ਉਹਦੇ ਇੱਕ ਬੱਕਰੀ ਚੱਲਦੀ ਹੋਈ ਨਜ਼ਰ ਆਉਂਦੀ ਹੈ। ਪਿੱਛੇ ਖੂਬਸੂਰਤ ਮੰਜ਼ਰ ਔਰ ਮੌਸਮ ਦੇਖ ਸਕਦੇ ਹੋ ਤੁਸੀਂ, ਅਸਮਾਨ ਦਾ ਰੰਗ ਕਿੱਦਾਂ ਗ੍ਰੇ ਅਤੇ ਜਿਹੜੀ ਲਾਲੀ ਵਾਲਾ ਰੰਗ ਦੇਖਣ ਨੂੰ ਮਿਲ ਰਿਹਾ। ਮਤਲਬ ਅੱਜ ਕੱਲ੍ਹ ਜਿਹੜਾ ਪੋਲਿਊਸ਼ਨ ਦੇ ਕਰਕੇ ਸਾਨੂੰ ਇੱਦਾਂ ਦਾ ਅਸਮਾਨ ਦੇਖਣ ਨੂੰ ਨਹੀਂ ਮਿਲਦਾ, ਪਰ ਇਹ ਅਸਮਾਨ ਇਤਿਹਾਸ ਦੇ ਵਿੱਚ ਅਸੀਂ ਅਗਰ ਪਿੱਛੇ ਜਾਈਏ ਤਾਂ ਜਦੋਂ ਪੋਲਿਊਸ਼ਨ ਘੱਟ ਹੁੰਦੀ ਸੀ ਤਾਂ ਅਸਮਾਨ ਦਾ ਰੰਗ ਇਹੋ ਜਿਹਾ ਸਾਨੂੰ ਦੇਖਣ ਨੂੰ ਮਿਲਦਾ ਸੀ। ਇਸ ਤੋਂ ਇਲਾਵਾ ਖਾਲਿਕ ਸਾਹਿਬ ਦੀ ਹੀ ਇੱਕ ਪੇਂਟਿੰਗ ਇਸ ਪਾਸੇ ਵੀ ਹੈ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ, ਜਿਹਦੇ ਵਿੱਚ ਇੱਕ ਬਹੁਤ ਵੱਡਾ ਪੇੜ ਬਣਾਇਆ ਗਿਆ। ਔਰ ਮੈਂ ਦੇਖ ਰਿਹਾ ਕਿ ਕਿਸ ਖੂਬਸੂਰਤੀ ਦੇ ਨਾਲ ਇੱਦਾਂ ਲੱਗ ਰਿਹਾ ਜਿਵੇਂ ਰਿਐਲਿਟੀ ਹੋਵੇ, ਇੱਦਾਂ ਲੱਗ ਹੀ ਨਹੀਂ ਰਿਹਾ ਕਿ ਇੱਕ ਚਿੱਤਰ ਹੈ। ਜੇਕਰ ਅਸੀਂ ਬਿਲਕੁਲ ਅਚਾਨਕ ਇਸ ਪੇਂਟਿੰਗ ਨੂੰ ਦੇਖਦੇ ਹਾਂ ਸਕਰੀਨ ਤੇ ਤੁਸੀਂ ਦੇਖੋ ਤੇ ਤੁਹਾਨੂੰ ਇੱਦਾਂ ਹੀ ਲੱਗੇਗਾ ਕਿ ਜਿਵੇਂ ਇੱਕ ਰੀਅਲ ਮੰਜ਼ਰ ਹੈ। ਇਹਦੇ ਵਿੱਚ ਵੀ ਪਿੰਡ ਦਾ ਮੰਜ਼ਰ ਹੀ, ਪਿੰਡ ਦੇ ਇਤਿਹਾਸਿਕ ਚੀਜ਼ਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਮਿਆਨ 'ਚ ਪਾਣੀ ਦੀ ਨਦੀ ਚੱਲ ਰਹੀ ਹੈ, ਬਹੁਤ ਵੱਡਾ ਪੇੜ ਹੈ। ਔਰ ਪੇੜ ਇੱਦਾਂ ਦਾ ਇੱਕ ਤਾਂ ਹੁੰਦਾ ਨਾ ਬੋਰਡ ਦਾ ਦਰਖਤ ਜਿਹਦਾ ਸਾਇਆ ਬਹੁਤ ਵੱਡਾ ਹੋਵੇ, ਪਰ ਜਦੋਂ ਇਹਦੇ ਅੰਦਰੋਂ ਧੁੱਪ ਨਿਕਲ ਕੇ ਆਉਂਦੀ ਹੈ ਤੇ ਕੁਝ ਸਾਇਆ ਲੱਗਦਾ ਤੇ ਕਿਸੇ ਪਾਸੇ ਧੁੱਪ ਲੱਗਦੀ ਹੈ। ਤੁਸੀਂ ਸਮਝ ਸਕਦੇ ਹੋ ਕਿ ਲਾਈਟ ਦਾ ਇਫੈਕਟ ਇੰਨਾ ਖੂਬਸੂਰਤ ਕ੍ਰੀਏਟ ਕੀਤਾ ਗਿਆ। ਉਸ ਤੋਂ ਇਲਾਵਾ ਪਿੱਛੇ ਘਰ, ਮਿੱਟੀ ਦੇ ਕੱਚੇ ਘਰ ਜਿਹੜੇ ਕਿ ਖੂਬਸੂਰਤ ਅੱਜ ਕੱਲ੍ਹ ਤੇ ਦੇਖਣ ਨੂੰ ਮਿਲਦੇ ਹੀ ਨਹੀਂ। ਪੰਜਾਬ ਦੇ ਕਲਚਰ ਦੇ ਵਿੱਚ ਅਸੀਂ ਜਿੱਥੇ ਰਹਿੰਦੇ ਹਾਂ ਸਾਨੂੰ ਇਹ ਘਰ ਤੇ ਹੁਣ ਨਪੈਦ ਹੀ ਹੋ ਗਏ, ਦੇਖਣ ਨੂੰ ਨਹੀਂ ਮਿਲਦੇ। ਪਰ ਇਸ ਚਿੱਤਰ ਦੇ ਰਾਹੀਂ ਮੈਂ ਤੇ ਉਸੇ ਘਰਾਂ ਦੇ ਵਿੱਚ ਡੁੱਬ ਗਿਆ, ਉਸੇ ਪੰਜਾਬ ਦੇ ਕਲਚਰ ਦੇ ਵਿੱਚ ਚਲੇ ਗਿਆ ਕਿ ਜਿਹੜਾ ਪਿਛਲੇ ਦੌਰ 'ਚ ਪੰਜਾਬ ਹੁੰਦਾ ਸੀ ਅਸਲ ਦੇ ਵਿੱਚ। ਉਸ ਤੋਂ ਇਲਾਵਾ ਇੱਕ ਹੋਰ ਪੇਂਟਿੰਗ ਹੈ ਜਿਹੜਾ ਕਿ ਇੱਕ ਖੂਬਸੂਰਤ, ਇਹ ਜਿਹੜੀ ਪੇਂਟਿੰਗ ਹੈ ਅਸੀਂ ਅਕਸਰ ਵਾਲਪੇਪਰ, ਮੋਬਾਈਲ ਦੇ ਵਾਲਪੇਪਰ ਤੇ ਇਹੋ ਜਿਹੀਆਂ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ ਜਿਹੜੇ ਕਿ AI ਜਨਰੇਟਡ ਵੀ ਚੀਜ਼ਾਂ ਲੱਗਦੀਆਂ, ਪਰ ਰਿਐਲਿਟੀ ਦੇ ਵਿੱਚ ਤੁਸੀਂ ਉਹ ਮੰਜ਼ਰਕਸ਼ੀ ਦੇਖੋ, ਉਹ ਸੋਚ ਦੇਖੋ ਜਿਸ ਸੋਚ ਦੇ ਨਾਲ ਇਹਨੂੰ ਬਣਾਇਆ ਗਿਆ, ਔਰ ਉਸ ਨੇਚਰ ਨੂੰ ਮਹਿਸੂਸ ਕਰਨ ਦਾ ਤਰੀਕਾ ਦੇਖੋ। ਮਹਿਸੂਸ ਕਰਨ ਦਾ ਜਿਹੜਾ ਨਜ਼ਰੀਆ ਆਮ ਇਨਸਾਨ ਕੋਲ ਨਹੀਂ ਹੁੰਦਾ, ਸਿਰਫ ਇੱਕ ਆਰਟਿਸਟ ਬੰਦੇ ਕੋਲ ਹੁੰਦਾ। ਅਸੀਂ ਕਿਉਂ ਬਾਰ-ਬਾਰ ਇਸ ਗੱਲ ਦੇ ਉੱਤੇ ਆ ਰਹੇ ਹਾਂ ਕਿ ਇਹ ਇੱਕ ਫਨਕਾਰਾਂ ਦਾ ਘਰ ਹੈ, ਕਿਉਂਕਿ ਫਨਕਾਰ ਜਿਹੜੇ ਉਹ ਇੰਨੀ ਕੁ ਗਹਿਰਾਈ ਤੋਂ ਸੋਚਦੇ ਜਿਵੇਂ ਕਿ ਆਮ ਬੰਦੇ ਕੋਲ ਇੰਨੀ ਫੁਰਸਤ ਨਹੀਂ ਉਹਨੂੰ ਸੋਚਣ ਦੀ, ਪਰ ਉਹ ਆਪਣੀ ਫੋਟੋ ਦੇ ਰਾਹੀਂ, ਆਪਣੀ ਪੇਂਟਿੰਗ ਦੇ ਰਾਹੀਂ ਉਹ ਚੀਜ਼ਾਂ ਦਿਖਾ ਜਾਂਦੇ ਨੇ ਕਿ ਜਿਨ੍ਹਾਂ ਦੇ ਉੱਤੇ ਕਦੇ ਬੋਲਿਆ ਹੀ ਨਹੀਂ ਗਿਆ।
ਸੋ ਮੇਰਾ ਤੇ ਦਿਲ ਕਰਦਾ ਕਿ ਮੈਂ ਤੇ ਬੋਲਦਾ ਹੀ ਜਾਵਾਂ ਤੇ ਇੰਨਾ ਕੁ ਅੱਛਾ ਤੇ ਇੰਨਾ ਤੇ ਚੰਗਾ ਮਹਿਸੂਸ ਕਰ ਰਿਹਾ ਇਸ ਕਮਰੇ, ਇਸ ਬਲਕਿ ਇਤਿਹਾਸਿਕ ਕਮਰੇ ਦੇ ਵਿੱਚ ਆ ਕੇ, ਜਿੱਥੋਂ ਆਰਟ ਜਿਹੜਾ ਅੱਜ ਆਰਟ ਅਸੀਂ ਦੇਖ ਰਹੇ ਹਾਂ, ਜਿਸ ਘਰਾਣੇ ਦਾ ਆਰਟ ਦੇਖ ਰਹੇ ਹਾਂ, ਉਹ ਇੱਥੋਂ ਸਟਾਰਟ ਹੁੰਦਾ ਹੈ। ਦਰਸ਼ਕੋ, ਤੁਸੀਂ ਕਹਿ ਰਹੇ ਹੋਵੋਗੇ ਕਿ ਮੈਂ ਉਸਤਾਦ ਅੱਲਾ ਬਖਸ਼ ਦੀ ਗੱਲ ਕਰ ਰਿਹਾ ਤੇ ਉਸਤਾਦ ਅੱਲਾ ਬਖਸ਼ ਨੂੰ ਨਾ ਦਿਖਾਇਆ ਜਾਏ, ਇਹ ਨਹੀਂ ਹੋ ਸਕਦਾ, ਕਿਉਂਕਿ ਜਿਸ ਆਰਟਿਸਟ ਦਾ, ਜਿਸ ਕਲਾਕਾਰ ਦਾ ਇਹ ਕੰਮ ਹੈ, ਜਿੱਥੋਂ ਪੀੜ੍ਹੀਆਂ ਅੱਗੇ ਚੱਲ ਰਹੀਆਂ, ਮੈਂ ਉਹ ਕਲਾਕਾਰ ਵੀ ਤੁਹਾਨੂੰ ਦਿਖਾਉਣਾ ਚਾਹਾਂਗਾ। ਇੱਥੇ ਇੱਕ ਮੌਜੂਦ ਹੈ ਬਹੁਤ ਹੀ ਖੂਬਸੂਰਤ, ਉਹਨਾਂ ਦੀ ਵੀ ਪੇਂਟਿੰਗ ਜਿਹੜੇ ਕਿ ਉਹਨਾਂ ਦੇ ਜਿਹੜੇ ਪੋਤੇ ਆ ਉਸਤਾਦ ਅਬਦੁਲ ਮਾਜਿਦ ਸਾਹਿਬ, ਜਿਹੜੀ ਉਹਨਾਂ ਨੇ ਆਪਣੇ ਹੱਥੀਂ ਬਣਾਈ, ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ। ਮਿੱਤਰ ਪਿਆਰਿਓ, ਤੁਸੀਂ ਉਹ ਖੂਬਸੂਰਤ ਆਰਟਿਸਟ ਨੂੰ, ਉਹ ਫਨਕਾਰ ਨੂੰ ਇੱਥੇ ਸਕਰੀਨ ਦੇ ਉੱਤੇ ਰੂਬਰੂ ਦੇਖ ਰਹੇ ਹੋ, ਜਿਨ੍ਹਾਂ ਦੀ ਅਸੀਂ ਇੰਨੀ ਦੇਰ ਤੋਂ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਇਤਿਹਾਸਿਕ ਘਰ ਦੇ ਵਿੱਚ ਮੌਜੂਦ ਆ, ਜਿਨ੍ਹਾਂ ਤੋਂ ਸ਼ੁਰੂਆਤ ਹੁੰਦੀ ਹੈ ਇੱਕ ਬਹੁਤ ਹੀ ਵੱਡੀ ਮੁਸੱਵਰੀ ਦੀ, ਜਿਹੜੀ ਕਿ ਤੁਸੀਂ ਹੁਣ ਆਰਟ ਮੇਰੇ ਸਾਹਮਣੇ ਦੇਖਿਆ, ਇਹ ਇਹਨਾਂ ਤੋਂ ਸ਼ੁਰੂਆਤ ਹੁੰਦੀ ਹੈ। ਔਰ ਦੇਖ ਸਕਦੇ ਹੋ ਕਿੰਨੀ ਖੂਬਸੂਰਤ ਢੰਗ ਦੇ ਨਾਲ ਇਸ ਫੋਟੋ ਨੂੰ, ਇਸ ਚਿੱਤਰ ਨੂੰ ਘੜਿਆ ਗਿਆ ਔਰ ਇਹ ਬਣਾਇਆ ਗਿਆ ਉਹਨਾਂ ਦੇ ਪੋਤੇ ਉਸਤਾਦ ਅਬਦੁਲ ਮਾਜਿਦ ਦੀ ਤਰਫੋਂ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਵੀ ਸਾਂਝੀ ਕਰਾਂਗੇ ਹੁਣੇ, ਉਹਨਾਂ ਨਾਲ ਸਾਰੀ ਸਾਂਝ ਪਾਵਾਂਗੇ ਇਤਿਹਾਸਿਕ ਗੱਲਾਂ ਦੀ। ਔਰ ਇਹ ਉਸਤਾਦ ਅੱਲਾ ਬਖਸ਼ ਹੋਣਾ ਦੀ ਜ਼ਿੰਦਗੀ ਦੇ ਬਾਰੇ ਜਾਣਾਂਗੇ, ਉਹਨਾਂ ਦਾ ਆਪਣਾ ਕਿਵੇਂ ਜ਼ਿੰਦਗੀ ਦੇ ਵਿੱਚ ਰੁਝਾਨ ਬਣਿਆ ਇਸ ਮੁਸੱਵਰੀ ਨੂੰ ਲੈ ਕੇ, ਉਹਨਾਂ ਦੇ ਬਾਰੇ ਵੀ ਅਸੀਂ ਦੇਖਾਂਗੇ। ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤੀ ਦੇ ਨਾਲ ਔਰ ਇਸ ਪੇਂਟਿੰਗ ਨੂੰ ਇੱਦਾਂ ਡਾਰਕ ਇਫੈਕਟ ਦੇ ਵਿੱਚ ਬਣਾਇਆ ਗਿਆ ਔਰ ਕਿੱਦਾਂ ਚਿਹਰੇ ਦੇ ਉੱਤੇ ਉਹ ਜਿਹੜਾ ਕਿ ਇੱਕ ਵਕਤ ਦੇ ਨਾਲ ਜਿਹੜੀ ਇੱਕ ਬਜ਼ੁਰਗੀ ਵਾਲਾ ਇਫੈਕਟ ਵੀ ਦਿਖਾਇਆ ਗਿਆ ਔਰ ਮਿਹਨਤ ਜਿਹੜੀ ਉਹ ਮਿਹਨਤ ਉਹਨਾਂ ਨੇ ਆਪਣੀ ਕਲਾ ਦੇ ਵਿੱਚ ਕੀਤੀ, ਉਹ ਕਲਾ ਦਾ ਵੀ ਇਹਨਾਂ ਦੇ ਚਿਹਰੇ ਤੋਂ ਉਹ ਸਾਰੀਆਂ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦਿਖਾਉਣਾ ਚਾਹਾਂ ਉਹ ਬ੍ਰਸ਼ਿਜ਼, ਜਿਹੜੇ ਬ੍ਰਸ਼ਿਜ਼ ਦੇ ਨਾਲ ਇਹ ਖੂਬਸੂਰਤ ਮੰਜ਼ਰ ਘੜੇ ਗਏ ਹਨ, ਇਹਨਾਂ ਪਰਦਿਆਂ ਦੇ ਉੱਤੇ, ਇਹਨਾਂ ਪੇਂਟਿੰਗਸ, ਇਹਨਾਂ ਜਿਹੜੇ ਗੱਤਿਆਂ ਦੇ ਉੱਤੇ ਜਿਹਨਾਂ ਉੱਤੇ ਪੇਂਟਿੰਗਸ ਬਣਾਈਆਂ ਗਈਆਂ, ਇਹ ਉਹ ਬ੍ਰਸ਼ਿਜ਼ ਨੇ ਜਿਨ੍ਹਾਂ ਦੇ ਨਾਲ ਇਹ ਖੂਬਸੂਰਤੀ ਅਤੇ ਨਫਾਸਤ ਵਾਲਾ ਕੰਮ ਕੀਤਾ ਗਿਆ। ਇਸ ਤੋਂ ਇਲਾਵਾ ਮੈਂ ਚਾਹੁੰਦਾ ਇੱਕ ਹੋਰ ਚੀਜ਼ ਵੀ ਦੱਸਾਂ ਕਿ ਵਕਤ ਦੇ ਨਾਲ ਜਦੋਂ ਬੰਦਾ ਆਪਣੇ ਆਰਟ ਦੇ ਨਾਲ, ਆਪਣੇ ਫਨ ਦੇ ਨਾਲ ਸੰਬੰਧਿਤ ਰਹਿੰਦਾ ਹੈ ਅਤੇ ਵਕਤ ਦੇ ਨਾਲ ਜਦੋਂ ਉਹਦੀ ਨਿਗਾਹ ਕਮਜ਼ੋਰ ਹੁੰਦੀ ਹੈ, ਉਹਦੇ ਵਾਸਤੇ ਦੇਖੋ ਤੁਸੀਂ ਇਹ ਐਨਕਾਂ ਵੀ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀਆਂ। ਮਤਲਬ ਆਪਣੇ ਪੇਸ਼ੇ ਦੇ ਨਾਲ, ਆਪਣੇ ਹੁਨਰ ਦੇ ਨਾਲ, ਆਪਣੇ ਫਨ ਦੇ ਨਾਲ ਲਗਾਓ ਦੇਖ ਸਕਦੇ ਹੋ ਉਸਤਾਦ ਅੱਲਾ ਬਖਸ਼ ਦਾ, ਅਤੇ ਉਹਨਾਂ ਦੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ, ਉਹਨਾਂ ਦੀਆਂ ਨਸਲਾਂ ਜਿਹੜੀਆਂ ਹੁਣ ਚੱਲ ਰਹੀਆਂ, ਕਿ ਕਿਸ ਖੂਬਸੂਰਤੀ ਦੇ ਨਾਲ ਅਤੇ ਕਿਸ ਸ਼ੌਕ ਅਤੇ ਜ਼ੌਕ ਦੇ ਨਾਲ ਇਸ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਹਨ। ਔਰ ਇਹ ਕਲਾਕਾਰੀ ਕਿਸੇ ਆਮ ਬੰਦੇ ਦਾ ਕੰਮ ਨਹੀਂ, ਇਹ ਫਨਕਾਰਾਂ ਦਾ ਕੰਮ ਹੈ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਮੇਰੇ ਨਾਲ ਉਸ ਇਤਿਹਾਸਿਕ ਕਮਰੇ ਦੇ ਵਿੱਚ ਕੁਦਰਤੀ ਮੰਜ਼ਰਾਂ ਦਾ ਆਨੰਦ ਲੈ ਰਹੇ ਸੀ। ਹੁਣ ਅਸੀਂ ਚੱਲਾਂਗੇ ਉਸਤਾਦ ਅਬਦੁਲ ਮਾਜਿਦ ਸਾਹਿਬ ਦੇ ਕੋਲ, ਜਿਨ੍ਹਾਂ ਕੋਲ ਜਾਣਾਂਗੇ ਇਤਿਹਾਸਿਕ ਗੱਲਾਂ, ਉਹ ਖਾਨਦਾਨੀ ਗੱਲਾਂ ਕਿ ਕਿਵੇਂ ਉਹਨਾਂ ਦਾ ਰੁਝਾਨ ਬਣਿਆ, ਔਰ ਉਸਤਾਦ ਅੱਲਾ ਬਖਸ਼ ਦੇ ਬਾਰੇ ਜਾਣਾਂਗੇ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਗੱਲ ਉਸਤਾਦ ਅਬਦੁਲ ਮਾਜਿਦ ਸਾਹਿਬ ਨਾਲ। ਹਾਂਜੀ ਮਿੱਤਰ ਪਿਆਰਿਓ, ਮੈਂ ਇਸ ਸਮੇਂ ਮੌਜੂਦ ਹਾਂ ਉਸਤਾਦ ਅੱਲਾ ਬਖਸ਼ ਦੇ ਉਸ ਵਿਰਾਸਤੀ ਘਰ ਦੇ ਵਿੱਚ, ਅਤੇ ਮੇਰੇ ਨਾਲ ਮੌਜੂਦ ਹਨ ਉਸਤਾਦ ਅਬਦੁਲ ਮਾਜਿਦ ਸਾਹਿਬ, ਜੋ ਕਿ ਉਹਨਾਂ ਦੇ ਸ਼ਾਗਿਰਦ ਖਾਸ ਹਨ। ਅਸੀਂ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਅਤੇ ਕਰਦੇ ਹਾਂ ਕੁਝ ਇਤਿਹਾਸਿਕ ਗੱਲਾਂ। ਜੀ ਸਰ, ਸਾਨੂੰ ਦੱਸੋ ਉਸਤਾਦ ਹੋਰਾਂ ਦੀ ਸਭ ਤੋਂ ਪਹਿਲੇ ਮੁੱਢਲੀ ਜ਼ਿੰਦਗੀ ਦੇ ਬਾਰੇ, ਕਿ ਕਿਵੇਂ ਉਹਨਾਂ ਦਾ ਸਫ਼ਰ ਸ਼ੁਰੂ ਹੋਇਆ, ਕਿੱਥੇ ਉਹਨਾਂ ਦਾ ਜਨਮ ਹੁੰਦਾ ਹੈ ਔਰ ਕਿਵੇਂ ਉਹਨਾਂ ਦਾ ਲਗਾਓ ਜਿਹੜਾ ਮੁਸੱਵਰੀ ਦੇ ਨਾਲ ਬਣਦਾ ਹੈ। ਬੇਸਿਕਲੀ ਉਸਤਾਦ ਅੱਲਾ ਬਖਸ਼ ਦਾ ਅਗਲਾ ਘਰਾਨਾ ਜਿਹੜਾ ਸੀ ਉਹ ਵੀ ਇਹਨੇ ਮੁਸੱਵਰੀ ਦੇ ਨਾਲ ਮੁੰਸਲਿਕ ਸੀਗਾ। ਅੱਛਾ। ਮਿਸਾਲ ਦੇ ਤੌਰ 'ਤੇ ਨਕਾਸ਼ੀ, ਜੀ, ਜਿਹੜੇ ਉਹਨਾਂ ਦੇ ਵਡਕੇ ਸਨ, ਉਹ ਨਕਾਸ਼ੀ ਦੇ ਮਾਹਿਰ ਸਨ, ਨਕਾਸ਼ੀ ਕਰਦੇ ਸੀ। ਤੋ ਇਸ ਤਰੀਕੇ ਦੇ ਨਾਲ ਇੱਕ ਤਲਕ ਜਿਹੜਾ ਸੀ ਉਹ ਆਰਟ ਦਾ ਹੈ ਜ਼ਰੂਰ ਸੀ। ਅੱਛਾ, ਉਹ ਤਲਕ ਤੋਂ ਬਾਅਦ ਵੀ ਉਸਤਾਦ ਅੱਲਾ ਬਖਸ਼ ਨੇ ਕੋਈ ਤਕਰੀਬਨ 5 ਸਾਲ ਦੀ ਉਮਰ 'ਚ ਜਿਹੜਾ ਨਾ ਇਹ ਸ਼ੁਰੂ ਕੀਤਾ। ਬੇਸਿਕਲੀ ਉਹ ਇੱਕ ਉਹਨਾਂ ਦੇ ਉਸਤਾਦ ਸਨ, ਉਸਤਾਦ ਅਬਦੁੱਲਾ, ਔਰ ਉਹ ਜਿਹੜੇ ਮਾਲ ਰੋਡ 'ਤੇ ਉਹਨਾਂ ਦੀ ਕਾਫੀ ਬੜੀ ਦੁਕਾਨ ਸੀ ਲਾਹੌਰ 'ਚ, ਅਤੇ ਉਹਨਾਂ ਦੇ ਸ਼ਾਗਿਰਦ ਬਣ ਗਏ ਸੀ। ਤੋ ਉਹ ਜਿਹੜੇ ਉਹਨਾਂ ਦੇ ਉਸਤਾਦ ਸਨ ਉਹ ਮਨੀਏਚਰ ਪੇਂਟਿੰਗ ਦੇ ਬਹੁਤ ਬੜੇ ਉਸਤਾਦ ਸੀਗੇ। ਅਤੇ ਉਹਨਾਂ ਨੇ ਉਹਨਾਂ ਕੋਲੋਂ ਉਹ ਜੋ ਬਚਪਨ 'ਚ ਦੱਸਦੇ ਆ ਕਿ ਮੈਂ ਉਹਨਾਂ ਦੇ ਜਿਹੜੇ ਪੇਪਰ ਜਿਨ੍ਹਾਂ 'ਤੇ ਮਨੀਏਚਰ ਬਣਦੀ ਹੈ ਉਹ ਬਣਾਉਂਦਾ ਸੀ, ਉਹਨਾਂ ਕੋਲੋਂ ਸਿੱਖਦਾ ਸੀ। ਉਹ ਮੇਰੇ ਕੋਲ ਬਣਵਾਉਂਦੇ ਸੀ ਪੇਪਰ, ਉਹ ਮੈਂ ਬਣਾ ਕੇ ਦਿੰਦਾ ਸੀ ਉਹਨੂੰ। ਵਟਨੀ ਕਹਿੰਦੇ ਸੀ ਉਸ ਪੇਪਰ ਨੂੰ। ਉਹ ਲਿਹਾਜ਼ਾ ਉਸਤਾਦ ਅੱਲਾ ਬਖਸ਼ ਨੇ ਸਟਾਰਟ ਤੇ ਐਸੇ ਉਸਤਾਦ ਕੋਲ ਕੀਤਾ ਜਿਹੜਾ ਬੜਾ ਹੀ ਬਰੀਕ ਕੰਮ ਕਰਦਾ ਸੀ ਔਰ ਮਨੀਏਚਰ ਦਾ ਕੰਮ ਕਰਦਾ ਸੀ। ਤੋ ਆਪਣੇ ਜ਼ਮਾਨੇ 'ਚ ਕੁਛ ਨਾ ਕੁਛ ਤਾਂ ਉਹ ਵੀ ਉਹਨਾਂ ਨੇ ਸਿੱਖਿਆ ਹੋਣਾ ਜਿਹੜਾ ਉਹ
ਆਹਿਸਤਾ ਆਹਿਸਤਾ ਉਹਨਾਂ ਨੇ ਵੱਡੀ ਸਕਰੀਨ ਉੱਤੇ ਆਪਣੇ ਆਪ ਨੂੰ ਸ਼ੋਅ ਕਰਨ ਦਾ ਅੰਦਰ ਹੋਣਾ ਕੋਈ ਮਾਦਾ, ਜਿਹਦੀ ਵਜ੍ਹਾ ਨਾਲ ਉਹਨਾਂ ਨੇ ਫਿਰ ਬੜੀ ਵੱਡੇ ਮਿਊਰਲ ਪੇਂਟਿੰਗ ਵੀ ਕੀਤੀਆਂ। ਔਰ ਜ਼ਿਆਦਾਤਰ ਉਹਨਾਂ ਨੇ ਜਿਹੜਾ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਪਹਿਲੇ ਇਕੱਠਾ ਹੀ ਸੀ, ਉਸ ਵੇਲੇ ਬਹੁਤ ਸਾਰੀਆਂ ਪੇਂਟਿੰਗਾਂ ਜੋ ਉਸ ਰਿਲੇਟਿਡ ਉਹ ਬਣਾਈਆਂ। ਫਿਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਆਦਾਤਰ ਕੰਮ ਜਿਹੜਾ ਪੰਜਾਬ ਦੇ ਉੱਤੇ ਕੀਤਾ, ਤੇ ਪੰਜਾਬ ਦਾ ਤੇ ਉਸਤਾਦ ਜਿਹੜਾ ਉਹ ਮੰਨਿਆ ਜਾਂਦਾ ਹੈ ਦੁਨੀਆ ਦੇ ਵਿੱਚ ਕਿ ਵੀ ਉਹ ਪੰਜਾਬ ਦੀ ਜਿੰਨੀ ਖੂਬਸੂਰਤੀ ਪੰਜਾਬ ਦੀ ਜਿਹੜੀ ਹੈ ਉਹ ਬਣਾ ਕੇ ਗਿਆ ਜਾਂ ਉਹਨੇ ਬਣਾਈ ਆ, ਹੋਰ ਕਿਸੇ ਦਾ ਹਿੱਸਾ ਨਹੀਂ ਹੈ। ਲੇਕਿਨ ਉਹਦੇ ਵਿੱਚ ਹੀਰ ਹੈ, ਰਾਂਝਾ ਹੈ, ਸੱਸੀ ਹੈ, ਪੁੱਲੂ ਮੀਆਂ, ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਸੀ ਉਹਨਾਂ ਨੂੰ ਬੜਾ ਖੂਬਸੂਰਤ ਅੰਦਾਜ਼ 'ਚ ਦਿਖਾਇਆ। ਫਿਰ ਉਸ ਤੋਂ ਬਾਅਦ ਬਹੁਤ ਸਾਰੀਆਂ ਪੇਂਟਿੰਗਾਂ ਮਿਊਜ਼ੀਅਮ 'ਚ ਵੀ ਲੱਗੀਆਂ, ਉੱਥੇ ਦੇਖੀਆਂ ਜਾ ਸਕਦੀਆਂ ਕਿ ਹਲ ਵਾਇਆ ਜਾਂਦਾ, ਕੜਾ ਜਿਹੜਾ ਉਹ ਪੈ ਰਿਹਾ, ਉਹ ਕੋਈ ਝੋਨਾ ਲੱਗ ਰਿਹਾ, ਔਰ ਇਸੇ ਤਰ੍ਹਾਂ ਹੀ ਕਟਾਈ ਹੈ। ਬਹੁਤ ਸਾਰੀਆਂ ਪੇਂਟਿੰਗਾਂ ਉਹਨਾਂ ਦੀਆਂ ਐਸੀਆਂ ਕਿ ਜਿਹੜੀਆਂ ਮਈ ਜੂਨ ਦੇ ਮਹੀਨਿਆਂ ਦੇ ਵਿੱਚ ਕਟਾਈਆਂ ਹੁੰਦੀਆਂ, ਤਾਂ ਉਹਦੇ ਉੱਤੇ ਉਹਨਾਂ ਦਿਖਾਇਆ ਪੂਰਾ। ਉਹ ਪਤਾ ਲੱਗਦਾ ਗਰਮੀ ਦਾ ਅਹਿਸਾਸ ਹੁੰਦਾ, ਔਰ ਉਸ ਵੇਲੇ ਦਾ ਮੌਸਮ ਜਿਹੜਾ ਨਾ ਉਹ ਦਿਖਾਣਾ ਆਰਟਿਸਟ ਦਾ ਬੜਾ ਵੱਡਾ ਕੰਮ ਹੈ ਕਿ ਬੰਦਾ ਉਹ ਪੇਂਟਿੰਗ ਨੂੰ ਵੇਖ ਕੇ ਤੇ ਉਹਨੂੰ ਵੀ ਪਸੀਨਾ ਜਿਹਾ ਆਉਣਾ ਸ਼ੁਰੂ ਹੋ ਜਾਂਦਾ। ਇਹ ਵੱਡਾ ਕੰਮ ਹੈ, ਇਹ ਬਹੁਤ ਵੱਡਾ, ਮਤਲਬ ਉਸ ਬੰਦੇ ਨੂੰ ਉਸ ਕੰਡੀਸ਼ਨ 'ਚ ਲੈ ਜਾਣਾ ਕਿ ਕੁਛ ਹਾਲਤ 'ਚ ਬਣੇ। ਇਹ ਬੜਾ ਉਹਨਾਂ ਦਾ ਸੀ। ਫਿਰ ਉਹ ਹੋਰ ਬਹੁਤ ਸਾਰੀਆਂ ਪੇਂਟਿੰਗਾਂ ਉਹਨਾਂ ਦੀਆਂ ਹੈਗੀਆਂ ਜਿਹੜੀਆਂ ਕਿ ਬਈ ਥੋੜ੍ਹੇ ਜਿਹੇ ਹਟ ਕੇ ਰਹੇ, ਲੱਭ ਤੋਂ ਹਟ ਕੇ ਹੈਗੀਆਂ, ਮਤਲਬ ਕੋਈ ਲੈਂਡਸਕੇਪ ਹੈ, ਕੋਈ ਫਿਗਰ ਵਰਕ ਹੈਗਾ। ਤਾਂ ਉਹ ਕੰਮ ਉਹਨਾਂ ਨੇ ਬੇਸ਼ੁਮਾਰ ਕੀਤਾ, ਬਹੁਤ ਆਲਾ ਕੀਤਾ। ਉਹ ਫਿਰ ਸਾਰਾ ਉਹ ਦੇਖਦੇ ਰਹੇ। ਮੇਰਾ ਵਾਲਿਦ ਸਾਹਿਬ ਵੀ ਪੇਂਟਰ ਉਸਤਾਦ ਅਬਦੁਲ ਅਜ਼ੀਜ਼, ਉਹ ਵੀ ਉਸਤਾਦ ਅੱਲਾ ਬਖਸ਼ ਨੂੰ ਵੇਖ ਕੇ ਉਹ ਵੀ ਉਹਨਾਂ ਨੇ ਵੀ ਉਹ ਰੰਗ ਉਹਨਾਂ ਆ ਗਿਆ। ਹਾਂਜੀ, ਅੱਛਾ ਸਰ, ਇੱਕ ਗੱਲ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਸੁਸਾਇਟੀ ਦੇ ਵਿੱਚ, ਮਾਸ਼ਰੇ 'ਚ ਜਦੋਂ ਅਸੀਂ ਆਰਟ ਨੂੰ ਲਗਾਓ ਕਰਦੇ ਹਾਂ, ਆਰਟ ਵੱਲ ਜਾਂਦੇ ਹਾਂ, ਸਾਡੀ ਇੱਕ ਸੋਸ਼ਲ ਲਾਈਫ ਵੀ ਹੈ, ਘਰੇਲੂ ਲਾਈਫ ਵੀ ਹੈ ਕਿ ਸਾਨੂੰ ਮਾਸ਼ਰੇ ਦੇ ਵਿੱਚ ਅਕਸਰ ਹਮੇਸ਼ਾ ਉਹੀ ਜਿਹੜਾ ਸ਼ੋਭਾ ਚੂਜ਼ ਕੀਤਾ ਜਾਂਦਾ ਜਿਹੜਾ ਕਿ ਤੁਹਾਨੂੰ ਜ਼ਿਆਦਾ ਪੇ ਕਰਦਾ, ਔਰ ਆਰਟ ਵਾਲਾ ਸ਼ੋਭਾ ਜਿਹੜਾ ਕਿ ਇਨੀਸ਼ੀਅਲੀ ਤੁਹਾਨੂੰ ਪੇ ਨਹੀਂ ਕਰਦਾ ਜਿੱਦਾਂ ਤੁਸੀਂ ਸ਼ੁਰੂ ਕਰਦੇ ਹੋ। ਸੋ ਮਾਸ਼ਰੇ ਦੇ ਵਿੱਚ ਕਾਫੀ ਸਾਰੀਆਂ ਇਹੋ ਜਿਹੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਰਹਿੰਦਾ ਹੈ, ਤੇ ਉਸਤਾਦ ਹੋਰਾਂ ਨੂੰ ਇਹੋ ਜਿਹੀ ਕੋਈ ਮੁਸ਼ਕਲ ਦਾ ਸਾਹਮਣਾ ਹੋਇਆ ਹੋਵੇ ਜਾਂ ਤੁਹਾਡੀ ਲਾਈਫ ਦੇ ਵਿੱਚ ਇਹੋ ਜਿਹਾ ਕੁਝ ਵਾਪਰਿਆ ਹੋਵੇ ਜਿਸ ਤੋਂ ਲੱਗਿਆ ਹੋਵੇ ਤੁਹਾਡਾ ਕਦੇ ਡੀਮੋਟੀਵੇਟ ਵੀ ਹੋਵੇ ਹੋ ਕਿ ਮੈਨੂੰ ਕੁਝ ਹੋਰ ਕਰਨਾ ਚਾਹੀਦਾ ਸੀ ਇਹਨਾਂ ਲੋਕਾਂ ਨੂੰ ਸੈਟੀਸਫਾਈ ਕਰਨ ਵਾਸਤੇ ਜਿਹੜੇ ਮੇਰੇ ਨਾਲ ਸੰਬੰਧਿਤ ਨੇ? ਅਸਲ 'ਚ ਦੇਖਣ ਵਾਲਾ ਕੁਝ ਹੋਰ ਕਹਿ ਰਿਹਾ ਹੁੰਦਾ ਜੀ, ਤੇ ਜਿਹੜੇ ਮੁਤਲਕ ਕਿਹਾ ਜਾਂਦਾ ਉਹ ਕੁਝ ਹੋਰ ਕਹਿ ਰਿਹਾ ਹੁੰਦਾ। ਹੁਣ ਮਿਸਾਲ ਦੇ ਤੌਰ ਤੇ ਤੁਹਾਡਾ ਹੀ ਸਵਾਲ ਹੈ ਕਿ ਉਸਤਾਦ ਅੱਲਾ ਬਖਸ਼ ਨੂੰ ਅਗਰ ਪੁੱਛਿਆ ਜਾਏਗਾ ਤੇ ਉਹ ਕਹਿੰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਆਨੰਦ ਲਏ ਨੇ, ਬੜੇ ਆਨੰਦ ਲਏ ਨੇ, ਮੈਨੂੰ ਮੇਰੀ ਜ਼ਿੰਦਗੀ ਬੜੀ ਖੂਬਸੂਰਤ ਗੁਜ਼ਰੀ ਹੈ, ਮੈਂ ਬੜੇ ਮਜ਼ੇ ਦੇ ਵਿੱਚ, ਮਤਲਬ ਕਿ ਇੱਕ ਇੰਨਾ ਵੱਡਾ ਬੰਦਾ ਬਣ ਜਾਣਾ ਜਿਹੜਾ ਇਹ ਆਨੰਦ ਨਹੀਂ ਤਾਂ ਹੋਰ ਕੀ ਆ। ਅੱਛਾ, ਹੁਣ ਜਿਹੜਾ ਬਾਹਰ ਬੈਠਾ ਦੇਖਦੇ ਆ ਉਹ ਕਹਿ ਰਿਹਾ ਕਿ ਇਹਦੇ ਕੋਲ ਯਾਰ ਕਾਰ ਨਹੀਂ ਹੈ, ਇਹਦੇ ਕੋਲ ਘਰ ਨਹੀਂ ਹੈ, ਇਹਦੇ ਕੋਲ ਮੋਟਰ ਨਹੀਂ ਹੈ, ਇਹਦੇ ਕੋਲ ਇੰਜ ਨਹੀਂ ਹੈ, ਤਾਂ ਉਂਝ ਨਹੀਂ ਹੈ। ਇਹ ਆਨੰਦ ਜਿਹੜਾ ਹੋਰ ਤਰ੍ਹਾਂ ਦਾ ਮੁਸੱਵਰ ਦਾ, ਸ਼ਾਇਰ ਦਾ, ਮੂਸੀਕਾਰ ਦਾ ਆਨੰਦ ਜਿਹੜਾ ਉਹ ਹੈ ਕਿ ਲੋਕ ਜਿਹੜੇ ਨੇ ਸੁਣ ਕੇ ਤੇ ਖੁਸ਼ ਹੋ ਜਾਣ। ਅੱਛਾ ਸਰ, ਇੱਕ ਗੱਲ ਜਿਹੜੀ ਮੇਰੇ ਤੁਹਾਡੀਆਂ ਗੱਲਾਂ ਕਰਦੇ ਹੋਏ ਮੈਂ ਤੁਹਾਡੀਆਂ ਅੱਖਾਂ ਦੇ ਵਿੱਚ ਉਹ ਚੀਜ਼ਾਂ ਮਹਿਸੂਸ ਵੀ ਕਰ ਰਿਹਾ, ਤੇ ਮੈਂ ਇਹ ਚੀਜ਼ ਪੁੱਛਣਾ ਚਾਹਾਂਗਾ ਕਿ ਕਦੇ ਆਰਟ ਬਣਾਉਂਦੇ ਹੋਏ ਇਮੋਸ਼ਨਲ ਹੋਣਾ, ਕਿ ਆਰਟ ਨੂੰ ਦੇਖ ਕੇ ਅਕਸਰ ਜਿਹੜਾ ਆਰਟਿਸਟ ਬੰਦਾ ਉਹ ਬੜਾ ਨਰਮ ਦਿਲ ਦਾ ਮਾਲਕ ਹੁੰਦਾ ਹੈ ਤੇ ਉਹ ਚੀਜ਼ਾਂ ਨੂੰ ਉਹ ਬੜੀ ਗਹਿਰਾਈ ਤੋਂ ਮਹਿਸੂਸ ਕਰਦਾ ਹੈ। ਤੁਸੀਂ ਆਪਣੇ ਆਰਟ ਨੂੰ ਜਾਂ ਉਸਤਾਦ ਸਾਹਿਬ ਦੇ ਆਰਟ ਨੂੰ ਕਿੰਨਾ ਕੁ ਗਹਿਰਾਈ ਤੋਂ ਮਹਿਸੂਸ ਕੀਤਾ ਕਿ ਕਦੀ ਇਹੋ ਜਿਹੀ ਸਿਚੁਏਸ਼ਨ ਵੀ ਆਈ ਤੁਹਾਡੇ ਤੇ ਕਿ ਅੱਖਾਂ ਦੇ ਵਿੱਚੋਂ ਹੰਝੂ ਵਗਣਾ ਸ਼ੁਰੂ ਹੋ ਗਏ ਹੋਣ, ਕੋਈ ਇੱਦਾਂ ਦੀ ਸਟੋਰੀ ਹੋਵੇ ਆਪਣੀ? ਹੰਝੂ ਜਿਹੜੇ ਨੇ ਉਹ ਅਗਰ ਸ਼ਾਇਰ ਦੇ ਹੋਣ ਜਾਂ ਰਾਈਟਰ ਦੇ ਹੋਣ ਜਾਂ ਮੂਸੀਕਾਰ ਦੇ ਹੋਣ ਜਾਂ ਪੇਂਟਰ ਦੇ ਹੋਣ, ਉਹ ਬੇਸਿਕਲੀ ਕਿਸ ਤਰ੍ਹਾਂ ਨਿਕਲਦੇ, ਕਿਸ ਤਰ੍ਹਾਂ ਨੇ ਹੰਝੂ ਬੇਸਿਕਲੀ ਤੁਸੀਂ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੋਗੇ
ਤਾਂ ਫੇਰ ਤਾਂ ਹੋ ਸਕਦਾ ਹੈ। ਲੇਕਿਨ ਇੱਥੇ ਇੰਜ ਹੁੰਦਾ ਨਹੀਂ। ਆਪਣਾ ਹੀ ਦੁੱਖ ਜਿਹੜਾ ਹੈ, ਉਹਦੇ ਹੰਝੂ ਅਸੀਂ ਵਗਾਉਂਦੇ ਫਿਰਨੇ ਹਾਂ। ਅੱਛਾ, ਰਹਿ ਗਈ ਗੱਲ ਕਿ ਉਹਨੂੰ ਜਿਹੜਾ ਥੋੜ੍ਹਾ ਜਿਹਾ ਹੋਰ ਆਸਾਨ ਕਰ ਦੇਵਾਂ, ਉਹ ਇਹ ਹੈਗਾ ਕਿ ਮੈਂ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਮਸਵਰੀ ਦੇ ਵਿੱਚ ਮੈਂ ਉਹ ਲੈਂਡਸਕੇਪ ਬਣਾਉਣਾ ਕਿ ਜਿਹੜਾ ਮੌਸਮ ਜਿਹੜੇ ਕਦੇ ਕਦੇ ਆਉਂਦੇ ਨੇ। ਕਦੇ ਕਦੇ ਤੋਂ ਮੁਰਾਦ ਹੁੰਦਾ ਹੈ ਕਿ ਜਦੋਂ ਤੁਸੀਂ ਕਹੋ ਕਿ ਅੱਜ ਬੜਾ ਮਜ਼ਾ ਆਇਆ, ਅੱਜ ਬੜੀ ਠੰਡੀ ਹਵਾ ਆਈ, ਅੱਜ ਬੜਾ ਖੁਸ਼ਗਵਾਰ ਮੌਸਮ ਰਿਹਾ। ਜੇ ਤਾਂ ਤੁਸੀਂ ਇਸ ਤਰ੍ਹਾਂ ਦੇ ਬਣਾਓਗੇ ਤੇ ਇਨਸਾਨ ਖੁਸ਼ ਜਿਹੜੇ ਨੇ ਉਹ ਖੁਸ਼ੀ ਮਹਿਸੂਸ ਕਰਨਗੇ। ਤੇ ਮੈਂ ਨਾ ਤੇ ਹੰਝੂ ਵਗਾਉਣ ਵਾਲਾ ਕੋਈ ਕੰਮ ਕਰ ਰਿਹਾ ਤੇ ਨਾ ਹੰਝੂ ਦੇਣ ਵਾਲਾ। ਤੇ ਮੇਰੇ ਫੰਨੇ ਮੁਸਵਰੀ ਜਿਹੜੀ ਹੈ ਉਹਦੇ ਵਿੱਚ ਆਨੰਦ ਹੀ ਆਨੰਦ ਹੈਗਾ। ਤੁਹਾਡਾ ਦਿਲ ਚਾਹੇਗਾ, ਤੁਸੀਂ ਦੇਖਦੇ ਹੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਕਿਹਾ ਕਿ ਮੇਰਾ ਦਿਲ ਚਾਹੁੰਦਾ ਕਿ ਇੱਥੇ ਮੈਂ ਕਾਫੀ ਦੇਰ ਬੈਠਾਂ ਜਾ ਕੇ। ਤੇ ਉਹ ਇਹ ਕੈਫੀਅਤ ਤੁਸੀਂ ਜਦੋਂ ਲੋਕਾਂ 'ਤੇ ਲੈ ਕੇ ਆਉਂਦੇ ਹੋ ਨਾ ਕਿ ਉਹਨਾਂ ਨੂੰ ਉਹਨਾਂ ਦੀਆਂ ਪਰੇਸ਼ਾਨੀਆਂ ਨੂੰ ਇੱਧਰ ਉੱਧਰ ਕਰਨ ਵਾਸਤੇ। ਅਯੂਬ ਖਾਨ ਦਾ ਵੇਲਾ ਸੀ ਤੇ ਉਦੋਂ ਇੱਕ ਅਖਬਾਰ ਨੇ ਪੜ੍ਹਿਆ ਸੀ ਕਿ ਉਹਦੇ ਵਿੱਚ ਲਿਖਿਆ ਕਿ ਕਿਸੇ ਨੇ ਰਾਈਟਰ ਨੇ ਪੁੱਛਿਆ ਅਯੂਬ ਖਾਨ ਨੂੰ ਕਿ ਤੁਸੀਂ ਇੰਨੀ ਮਸਰੂਫੀਅਤ ਦੇ ਵਿੱਚ ਇੰਨੀ ਗੁਨਾਹਗੂ ਮਸਰੂਫੀਅਤ ਤੁਹਾਡੀ ਹੁੰਦੀ ਹੈ ਤੇ ਉਹਦੇ ਵਿੱਚ ਕਦੇ ਬੰਦਾ ਡਿਪਰੈਸ਼ਨ 'ਚ ਆਉਂਦਾ ਹੈ ਜਾਂ ਸਕੂਨ 'ਚ ਆਉਂਦਾ ਹੈ ਤੇ ਉਹਨੂੰ ਕੀ ਕਰਦੇ ਹੋ ਤੁਸੀਂ? ਉਹਨੇ ਕਿਹਾ ਕਿ ਮੈਂ ਮੇਰਾ ਘਰ 'ਚ ਕਮਰਾ ਹੈ, ਇੱਕ ਜਗ੍ਹਾ ਜਿਹਦੇ 'ਚ ਉਸਤਾਦ ਅੱਲਾ ਬਖਸ਼ ਦੀਆਂ ਪੇਂਟਿੰਗਾਂ ਲੱਗੀਆਂ, ਮੈਂ ਉਹਨਾਂ ਨੂੰ ਵੇਖ ਕੇ ਤੇ ਮੇਰਾ ਰਿਲੈਕਸ ਹੋ ਜਾਂਦਾ। ਬਹੁਤ ਅੱਛਾ ਸਰ ਜੀ, ਤੁਸੀਂ ਗਾਈਡ ਕਰਿਓ ਜਿੱਦਾਂ ਤੁਸੀਂ ਮੋਟੀਵੇਟ ਕਰਦੇ ਹੋ, ਜਿੱਦਾਂ ਤੁਹਾਡਾ ਤਰੀਕਾ ਹੈ। ਤੇ ਮੈਂ ਆਪ ਮੋਟੀਵੇਟ ਹੋ ਰਿਹਾ, ਮੇਰਾ ਦਿਲ ਕਰਦਾ ਮੈਂ ਤੁਹਾਡਾ ਸ਼ਾਗਿਰਦ ਪੈ ਜਾ। ਔਰ ਮੈਂ ਇੱਕ ਹੋਰ ਵੀ ਗੱਲ ਦੱਸਾਂ, ਜਦੋਂ ਆਪਾਂ ਅੰਦਰ ਬੂਹੇ ਤੋਂ ਦਾਖਲ ਹੋਏ ਸੀ, ਮੈਂ ਵੇਖੀਆਂ ਨਾ ਸਾਰੀ, ਮੈਂ ਦੇਖ ਰਿਹਾ ਸੀ, ਮਹਿਸੂਸ ਕਰ ਰਿਹਾ ਸੀ ਜਿਹੜੇ ਤੁਸੀਂ ਮੌਸਮਾਂ ਦੀ ਗੱਲ ਕੀਤੀ ਔਰ ਉਹ ਖੂਬਸੂਰਤੀ ਤੁਹਾਡੀ ਪੇਂਟਿੰਗਾਂ ਦੇ ਵਿੱਚ ਝਲਕ ਵੀ ਰਹੀ ਸੀ। ਤੇ ਇਹਦੇ ਵਾਸਤੇ ਮੈਂ ਤੁਹਾਨੂੰ ਦਾਦ ਵੀ ਦਿੰਦਾ ਕਿ ਤੁਸੀਂ ਉਮਰ ਬਤੀਤ ਕੀਤੀ ਹੈ ਇਹਦੇ ਉੱਤੇ, ਕਿੰਨਾ ਕੰਮ ਕੀਤਾ ਔਰ ਦਿਲ ਦੇ ਵਿੱਚ ਦਰਦ ਵੀ ਰੱਖਦੇ ਹੋ ਕਿ ਅਗਲੇ ਬੰਦੇ ਵੀ ਸਿੱਖਣ। ਬਿਲਕੁਲ ਸਿੱਖਣ। ਤੇ ਸਰ ਜੀ, ਇਹ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਇੱਕ ਪੁਰਾਣੇ ਆਰਟਿਸਟ, ਤੁਸੀਂ ਇੱਕ ਲਾਈਫ ਦੇਖੀ, ਉਸਤਾਦ ਸਾਹਿਬ ਦੀ ਵੀ ਲਾਈਫ ਦੇਖੀ, ਆਪਣੀ ਵੀ ਜ਼ਿੰਦਗੀ ਗੁਜ਼ਾਰੀ, ਇੱਕ ਲੰਬੀ ਅਰਸਾ ਗੁਜ਼ਾਰਿਆ, ਅੱਜ ਕੱਲ੍ਹ ਦੇ ਜਿਹੜੇ ਕਲਾਕਾਰ ਨੇ ਜਾਂ ਤੁਸੀਂ ਆਪਦੀ ਲਾਈਫ ਤੋਂ ਕਿਵੇਂ ਮਹਿਸੂਸ ਕਰਦੇ ਹੋ, ਇਹਨਾਂ ਦੇ ਵਿੱਚ ਕੀ ਅੰਤਰ ਹੈ, ਕੀ ਫ਼ਰਕ ਹੈ ਅੱਜ ਕੱਲ੍ਹ? ਖੂਬਸੂਰਤੀ ਨੂੰ ਜਿਸ ਤਰ੍ਹਾਂ ਦੇਖਣਾ ਹੈ ਨਾ, ਤੁਸੀਂ ਅਗਰ ਇੰਜ ਵੇਖਣਾ ਸ਼ੁਰੂ ਕਰ ਦਿਓਗੇ ਤੇ ਫਿਰ ਤੁਹਾਨੂੰ ਫਰਕ ਨਹੀਂ ਨਜ਼ਰ ਆਣੇ। ਮੈਂ ਲੋਕਾਂ ਨੂੰ ਦੱਸ ਰਿਹਾ ਜਾਂ ਖੁਦ ਵੀ ਮਹਿਸੂਸ ਕਰਨਾ ਜਾਂ ਮੇਰੇ ਉਸਤਾਦਾਂ ਨੇ ਮੈਨੂੰ ਦੱਸਿਆ, ਉਹਨਾਂ ਕਿਹਾ ਕਿ ਸਭ ਤੋਂ ਪਹਿਲੇ ਖੂਬਸੂਰਤ ਦੇਖਣਾ ਸਿੱਖੋ, ਖੂਬਸੂਰਤ ਸੁਣਨਾ ਸਿੱਖ ਲਓ, ਬੋਲਣਾ ਖੂਬਸੂਰਤ ਜਿਹੜਾ ਨਾ ਉਹ ਸਿੱਖੋ। ਜਦੋਂ ਤੁਸੀਂ ਇਹ ਸਾਰੀਆਂ ਜਿੰਨੀਆਂ ਹਿੱਸਾਂ ਦੇ ਮਜ਼ੇ ਲੈਂਦੇ ਹੋ, ਇਹਨਾਂ ਦੇ ਮਜ਼ੇ ਵਾਪਸ ਤੁਸੀਂ ਕਰ ਸਕਦੇ ਹੋ। ਤੋ ਤੁਹਾਨੂੰ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੇ ਜਿੰਨੇ ਵੀ ਨੇ ਲੋਕ, ਪੁਰਾਣੇ ਨੇ, ਨਵੇਂ ਨੇ, ਆਉਣ ਵਾਲੇ ਵੇਲੇ ਜੋ ਆ ਕੇ ਚਲੇ ਗਏ ਨੇ, ਸਾਰਿਆਂ ਦੇ ਅਸੀਂ ਨਖੇੜੇ ਇੰਜ ਨਹੀਂ ਕਰਨੇ। ਅਸੀਂ ਨਖੇੜੇ ਕਰਨੇ ਨੇ ਜਿੰਨੇ ਕੁਛ ਕੀਤਾ ਹੈ, ਹੁਨਰ ਦੇ ਮਾਮਲੇ 'ਚ ਮੈਂ ਗੱਲ ਕਰ ਰਿਹਾ ਜੀ ਜੀ, ਉਹਨੇ ਕੁਛ ਕੀਤਾ, ਬੜਾ ਸੋਹਣਾ ਕੀਤਾ। ਇੱਕ ਬੰਦਾ ਇੱਕ ਲਾਈਨ ਲਾਉਂਦਾ ਹੈ, ਉਹਦੇ ਨਾਲੋਂ ਚੰਗਾ ਨਹੀਂ ਜਿਹਨੇ ਲਾਈ ਨਹੀਂ। ਹੁਣ ਇੱਥੇ ਕੀ ਨਖੇੜਾ ਕਰੋਗੇ? ਨਖੇੜਾ ਸਿਰਫ ਇੰਨਾ ਹੈ ਕਿ ਜਿਹਨੇ ਨਹੀਂ ਕੀਤਾ ਉਹਦੀ ਤੁਸੀਂ ਗੱਲ ਕਰ ਸਕਦੇ ਹੋ ਕਿ ਯਾਰ ਇਹਨੇ ਕੀਤਾ ਹੀ ਕੁਛ ਨਹੀਂ। ਤੇ ਜਿਹਨੇ ਥੋੜ੍ਹਾ ਵੀ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਦੁਨੀਆ ਦਾ ਅਸੂਲ ਹੈ। ਮੈਂ ਜਿੱਥੇ ਜਿੱਥੇ ਵੇਖਿਆ ਲੋਕਾਂ ਨੂੰ, ਉਹਨਾਂ ਨੇ ਉਹ ਐਪਰੀਸ਼ੀਏਟ ਕੀਤਾ। ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਵੱਡਕੇ ਬਣ ਕੇ, ਅੱਛੇ ਇਨਸਾਨ ਬਣ ਕੇ ਲੋਕਾਂ ਨੂੰ ਐਪਰੀਸ਼ੀਏਟ ਕਰੋ। ਉਹ ਤੁਹਾਡਾ ਐਪਰੀਸ਼ੀਏਟ ਕਰਨ ਨਾਲ ਉਹ ਵਧਣਗੇ। ਜੇ ਤੁਸੀਂ ਉਹਨਾਂ ਨੂੰ ਡਿਪਰੈਸ ਕਰੋਗੇ, ਉਹਨਾਂ ਨੂੰ ਭੈੜਾ ਚੰਗਾ ਕਹਿਣਾ ਸ਼ੁਰੂ ਕਰ ਦੋਗੇ, ਉਹ ਵਿਚਾਰੇ ਜਿਹੜੇ ਪੁਰਾਏ ਪੈ ਜਾਣਗੇ। ਉਹ ਸਿਮਤਾਂ ਉਹਨਾਂ ਦੀਆਂ ਖਰਾਬ ਹੋ ਜਾਣਗੀਆਂ। ਤੁਸੀਂ ਸਿਮਤਾਂ ਦਰੁਸਤ ਕਰਨ ਵਾਸਤੇ ਤੁਹਾਨੂੰ ਬੜਾ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰੋ। ਮੈਂ ਇਸੇ ਪਰ ਕਹਿ ਰਿਹਾ, ਕਿਸੇ ਦਾ ਕੋਈ ਵੀ ਨਹੀਂ, ਯਾਰ ਬੋਲ ਵੀ ਨਹੀਂ ਬੋਲ ਸਕਦੇ ਤੁਸੀਂ,
ਅਮੂਮਨ ਲੋਕੀ ਟੀਵੀ ਜਿਹੜਾ ਹੈ ਦੇ ਉੱਤੇ ਪ੍ਰੋਗਰਾਮ ਮੈਂ ਦੇਖਦਾ ਤੇ ਉਹਨਾਂ ਨੂੰ ਕਹਿਣਾ ਪੈਂਦਾ ਤਾਲੀ ਵਜਾਓ, ਜ਼ਰਾ ਤਾਲੀ ਵਜਾਓ। ਯਾਰ ਅਸੀਂ ਉਸ ਤਾਲੀ ਵਜਾਉਣ ਤੋਂ ਵੀ ਕਾਸਰ ਹੋ ਗਏ ਹਾਂ। ਤੁਸੀਂ ਮਜ਼ਾ ਲੈ ਰਹੇ ਹੋ, ਤੁਸੀਂ ਉਹ ਬੰਦੇ ਨੇ ਆਪਣੀ ਪੂਰੀ ਕਲਾ ਜਿਹੜੀ ਹੈ ਇੱਕ ਪੀਰੀਅਡ ਲਾ ਕੇ ਸਿੱਖੀ ਹੈ, ਉਹ ਤੁਹਾਨੂੰ ਦੱਸ ਰਿਹਾ, ਸਿਖਾ ਰਿਹਾ ਜਾਂ ਵਿਖਾ ਰਿਹਾ, ਤੇ ਤੁਹਾਡੇ ਕੋਲ ਇਹ ਵੀ ਕਰਨ ਵਾਸਤੇ ਕੁਛ ਨਹੀਂ ਹੈਗਾ। ਅਸੀਂ ਲੋਕਾਂ ਨੂੰ ਦੱਸਣਾ ਚਾਹੀਦਾ ਹੈ, ਵੱਡੇ ਕਰਨਗੇ ਤੇ ਛੋਟੇ ਵੀ ਕਰਨਗੇ। ਜੇ ਵੱਡਿਆਂ ਨੇ ਨਹੀਂ ਕਰਨਾ ਨਾ ਤਾਂ ਫਿਰ ਛੋਟਿਆਂ ਨੇ ਵੀ ਨਹੀਂ ਕਰਨਾ। ਇਸ ਪਰ ਮੇਰੀ ਫਿਰ ਦੁਬਾਰਾ ਇਹੀ ਗੱਲ ਮੈਂ ਕਰਾਂਗਾ ਔਰ ਮੈਂ ਕਰਦਿਆ ਰਹਿਣਾ। ਮੈਨੂੰ ਪਿਛਲੇ ਅਰਸੇ ਤੋਂ ਕਾਫੀ ਜਿਹੜੇ ਫਿਜ਼ੀਕਲੀ ਪਰੇਸ਼ਾਨੀਆਂ ਵੀ ਰਹੀਆਂ, ਲੇਕਿਨ ਉਹਦੇ ਬਾਵਜੂਦ ਮੇਰੀ ਭੱਜ ਦੌੜ 'ਚ ਕੋਈ ਫਰਕ ਨਹੀਂ ਆਇਆ। ਡਾਕਟਰ ਕਹਿੰਦਾ ਜੀ ਆਰਾਮ ਕਰੋ, ਉਹ ਮੈਂ ਕਿਹਾ ਮੈਂ ਆਰਾਮ ਸਦੀਆਂ ਕਰਨਾ, ਪਤਾ ਨਹੀਂ ਕਿੰਨਾ ਕਰਨਾ, ਤੇ ਮੈਨੂੰ ਕੁਛ ਹੋਣ ਜਿੰਨਾ ਥੋੜ੍ਹਾ ਜਿਹਾ ਟਾਈਮ ਦਿੱਤਾ ਇਹ ਤਾਂ ਕੁਛ ਕਰਨ ਦਿਓ। ਇਸ ਲਿਹਾਜ਼ ਨਾਲ ਸਿੱਖਣ ਦੇ ਅਮਲ ਨੂੰ ਜਾਰੀ ਸਾਰੀ ਜਿਹੜਾ ਬੰਦਾ ਰੱਖਣਾ ਚਾਹੁੰਦਾ ਉਹ ਬੰਦਾ ਜਿਹੜਾ ਨਾ ਵਾਕਿਆ ਹੀ ਇਨਸਾਨ ਹੈਗਾ ਔਰ ਉਹਦੀ ਆਕਬਤ ਬਿਹਤਰੀਨ ਹੋਏਗੀ। ਜਿਹੜਾ ਕਿ ਸਿੱਖਣ ਦੇ ਅਮਲ ਦੇ ਵਿੱਚ ਰੁਕਾਵਟਾਂ ਪਾਉਂਦਾ ਜਾਂ ਸਿੱਖਣ ਦੇ ਅਮਲ ਨੂੰ ਸ਼ੁਰੂ ਨਹੀਂ ਕਰਨ ਦਿੰਦਾ, ਉਹ ਬੰਦਾ ਜਿਹੜਾ ਮੇਰੇ ਨਜ਼ਦੀਕ ਉਹ ਥੋੜ੍ਹਾ ਜਿਹਾ ਕਮਜ਼ੋਰ ਹੈ। ਅੱਲਾਹ ਤਾਲਾ ਉਹਨਾਂ ਨੂੰ ਵੀ ਤੌਫੀਕ ਦੇ ਕੇ ਉਹ ਵੀ ਕਰਨ। ਨਹੀਂ, ਬਹੁਤ ਸੋਹਣਾ ਤੁਸੀਂ ਗਾਈਡ ਕਰ ਰਹੇ ਹੋ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਉਸਤਾਦ ਜੀ ਨੇ ਦੱਸਿਆ ਹੈ ਕਿ ਕੱਲਾ ਸ਼ਊਰ ਕੱਲਾ ਕਲਾ ਦਾ ਸਿੱਖਣਾ ਨਹੀਂ, ਉਸ ਕਲਾ ਦਾ ਹੁਨਰ ਉਹਨੂੰ ਦੇਖਣਾ ਪਰਖਣਾ ਵੀ ਆਉਣਾ ਚਾਹੀਦਾ ਹੈ ਤੇ ਉਹਦੀ ਰਿਸਪੈਕਟ ਵੀ ਬਹੁਤ ਜ਼ਰੂਰੀ ਹੈ। ਤੇ ਜਿਵੇਂ ਉਸਤਾਦ ਜੀ ਮੈਨੂੰ ਦੱਸ ਰਹੇ ਨੇ, ਔਰ ਇਹ ਜਿਹੜੀਆਂ ਕਮਾਲ ਦੀਆਂ ਗੱਲਾਂ ਜਿਹੜੀਆਂ ਕਿ ਆਪ ਜੀ ਨੇ ਉਮਰ ਹੰਢਾ ਕੇ ਤੁਸੀਂ ਸਾਨੂੰ ਆਪਣੇ ਮੂੰਹ ਦੇ ਰਾਹੀਂ ਸਾਡੇ ਦਰਸ਼ਕਾਂ ਨੂੰ ਤੇ ਸਾਡੇ ਤੱਕ ਪਹੁੰਚਾ ਰਹੇ ਹੋ, ਇਹ ਗੱਲਾਂ 1 ਮਿੰਟ ਜਾਂ 1 ਦਿਨ ਜਾਂ 1 ਸਾਲ ਦੇ ਵਿੱਚ ਨਹੀਂ ਬੰਦਾ ਸਿੱਖਦਾ। ਕਈ ਸਾਲਾਂ ਦੀ ਮਿਹਨਤ, ਉਸਤਾਦ ਹੁਰਾਂ ਦੀ ਜ਼ਿੰਦਗੀ, ਔਰ ਜਿਵੇਂ ਸਰ ਜੀ ਨੇ ਗੱਲ ਕੀਤੀ ਕਿ 16ਵੀਂ ਸਦੀ ਤੋਂ ਵੀ ਮੈਂ ਸਿੱਖਿਆ, ਮਤਲਬ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਕਿ ਤੁਸੀਂ ਇੰਨੀਆਂ ਸਦੀਆਂ ਪਿੱਛੇ ਟਰੈਵਲ ਕਰੋ, ਫਿਰ ਉਹ ਚੀਜ਼ਾਂ ਨੂੰ ਸਿੱਖ ਕੇ ਆਓ ਔਰ ਉਹੀ ਚੀਜ਼ਾਂ ਅਗਲੀ ਪੀੜ੍ਹੀ ਤੱਕ ਪਹੁੰਚਾਓ। ਮੈਂ ਕਹਿੰਦਾ ਕਿ ਇੱਕ ਸ਼ਾਹਕਾਰ, ਇੱਕ ਫਨਕਾਰ ਦੀ ਇੱਕ ਬਹੁਤ ਵੱਡੀ ਗੱਲ ਹੈ। ਇੱਥੇ ਸਮਾਂ ਹੁੰਦਾ ਇੱਕ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੇ ਹੋਰ ਵੀ ਬਹੁਤ ਸਾਰੀਆਂ ਮਜ਼ੇ ਦੀਆਂ ਗੱਲਾਂ ਦੀ ਸਾਂਝ ਪਾਵਾਂਗੇ ਉਸਤਾਦ ਜੀ ਹੋਰਾਂ ਨਾਲ। हाँ जी मित्र प्यारिओ, ब्रेक तो बाद जी आया ਨੂੰ कहना ਤੁਹਾਨੂੰ ਸਾਰਿਆਂ ਨੂੰ। ਅੱਛਾ ਉਸਤਾਦ ਜੀ, ਇੱਕ ਗੱਲ ਮੇਰੇ ਹੋਰ ਵੀ ਜ਼ਿਹਨ 'ਚ ਆ ਰਹੀ ਸੀ ਕਿ ਤੁਸੀਂ ਗੱਲ ਕੀਤੀ ਕਿ ਤੁਸੀਂ ਆਪਣੇ ਪੂਰੇ ਜਿਹੜਾ ਟੱਬਰ ਹੈ, ਜਿਵੇਂ ਆਪਾਂ ਕੈਮਰੇ ਤੋਂ ਪਹਿਲਾਂ ਬੈਠੇ ਸੀਗੇ ਗੱਲਬਾਤ ਕਰ ਰਹੇ ਸੀਗੇ, ਇੱਕ ਉਹ ਗੱਲ ਵੀ ਦੇਖ ਕੇ ਮੈਨੂੰ ਬੜਾ ਤਾਜਬ ਹੋਇਆ ਜਦੋਂ ਇੱਕ ਬੱਚੇ ਨੇ ਤੁਹਾਨੂੰ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਕਾਸ਼ ਮੈਂ ਪੈਦਾ ਹੋ ਜਾਂਦਾ ਤੁਹਾਡੇ ਪਿਤਾ ਦੇ ਘਰ। ਤੇ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਹੁਨਰ ਨੂੰ ਇੰਨਾ ਉੱਚਾ ਕੀਤਾ ਉਹਨਾਂ ਨੇ, ਇੰਨੀ ਉੱਚੀ ਨਿਗਾਹ ਨਾਲ ਦੇਖਿਆ ਕਿ ਉਹਨਾਂ ਨੇ ਇੱਕ ਖੁਆਇਸ਼ ਜ਼ਾਹਿਰ ਕੀਤੀ ਕਿ ਤੁਹਾਡੇ ਪਿਤਾ ਦੇ ਘਰ ਉਹ ਪੈਦਾ ਹੁੰਦੇ ਤੁਹਾਡੇ ਨਾਲ। ਤੇ ਇੱਕ ਜਿਹੜੇ ਤੁਹਾਡੇ ਅੱਗੇ ਬੱਚੇ ਨੇ, ਜਿਹੜੇ ਬਲੱਡ ਲਾਈਨ ਚੱਲੀ ਆ ਰਹੀ ਹੈ ਮੁਸੱਵਰੀ ਦੀ, ਤੇ ਜਿਹੜੇ ਤੁਹਾਡੇ ਬੱਚੇ ਤੇ ਉਹ ਤੁਸੀਂ ਉਹਨਾਂ ਨੂੰ ਆਪ ਇਸ ਕੰਮ ਪਿੱਛੇ ਲਾਇਆ ਕਿ ਉਹਨਾਂ ਦਾ ਖੁਦ ਦਿਲ ਕੀਤਾ ਇਸ ਕੰਮ ਦੇ ਵਿੱਚ ਆਉਣ ਨੂੰ? ਸਭ ਤੋਂ ਪਹਿਲੇ ਤਾਂ ਜਿਹਨੇ ਉਹ ਖਾਸ਼ ਕੀਤੀ ਸੀ ਉਹਦੀ ਗੱਲ ਤੁਹਾਨੂੰ ਥੋੜ੍ਹੀ ਜਿਹੀ ਦੱਸਦਾ ਜੀ। ਉਸ ਨੂੰ ਮੈਂ ਕਾਫੀ ਫਿਰ ਸਿਖਾਇਆ। ਅੱਛਾ ਜੀ। ਮੈਂ ਕਿਹਾ ਚੱਲ ਤੂੰ ਜਨਮ ਨਹੀਂ ਲੈ ਸਕਿਆ ਤੇ ਤੈਨੂੰ ਸਿਖਾਉਣਾ ਤੇ ਚਾਹੀਦਾ ਬਣਦਾ ਨਾ। ਫਿਰ ਬਹੁਤ ਵਧੀਆ। ਫਿਰ ਉਹਨੂੰ ਮੈਂ ਬਹੁਤ ਹੱਦ ਤੱਕ ਜਿਹੜਾ ਨੂੰ ਉਹਨੂੰ ਪੇਂਟਿੰਗ ਦਾ ਮਤਲਬ ਉਹਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ, ਸਿੱਖਿਆ ਉਹਨੇ। ਉਹ ਕਾਫੀ ਕਾਮਯਾਬ ਵੀ ਰਿਹਾ। ਤੋ ਜਿਹੜਾ ਕਹਿ ਰਹੇ ਹੋ ਨਾ ਕਿ ਬੱਚਿਆਂ ਦੇ ਮਾਮਲੇ, ਮਤਲਬ ਮੇਰਾ ਬੇਟਾ ਜਿਹੜਾ ਉਹ ਪੜ੍ਹਾਉਂਦਾ ਹੈ, ਇੱਕ ਮੇਰੀ ਬੇਟੀ ਉਹ ਫਾਈਨ ਆਰਟ ਦੇ ਨਾਲ ਉਹਨੇ ਮਾਸਟਰ ਕੀਤਾ, ਤੇ ਮੇਰਾ ਭਾਈ ਹੈ ਉਹ ਅਬਦੁਲ ਖਾਲਕ, ਉਹ ਬਹੁਤ ਅੱਛਾ ਪੇਂਟਰ ਹੈ, ਬਹੁਤ ਜ਼ਬਰਦਸਤ ਪੇਂਟਿੰਗ ਕਰਦਾ ਹੈ। ਉਹ ਇਹ ਸਾਰੇ ਜਿਹੜੇ ਨੇ ਇਸ ਪਾਸਿਓਂ ਜਿਹੜੇ ਆਏ, ਇਹ ਖਾਨਦਾਨੀ ਇੱਕ ਤਰੀਕਾ ਹੈਗਾ। ਜਿਸ ਤਰ੍ਹਾਂ ਤੁਸੀਂ ਗੁਲੂਕਾਰਾਂ ਦੇ ਖਾਨਦਾਨ ਲੈ ਲਓ ਜੀ, ਔਰ ਇਸੇ ਤਰ੍ਹਾਂ ਹੀ ਪਹਿਲਵਾਨਾਂ ਦੇ ਖਾਨਦਾਨਾਂ 'ਚੋਂ ਫਿਰ ਪਹਿਲਵਾਨ ਪੈਦਾ ਹੋ ਜਾਂਦੇ, ਇਸੇ ਤਰ੍ਹਾਂ ਹੀ ਡਾਕਟਰਾਂ ਦੇ ਘਰ 'ਚ ਫਿਰ ਅੱਗੇ ਨਸਲ ਡਾਕਟਰ ਪੈਦਾ ਹੋ ਜਾਂਦੇ। ਇਹ ਅਸਲ ਵਿੱਚ ਇਹ ਇੰਝ ਦੇ ਚੜਾਵੇ ਹੈਗੇ ਨੇ, ਚੜ੍ਹਦੇ ਰਹਿੰਦੇ ਨੇ, ਤੇ ਬੜੀ ਖੁਸ਼ਨਸੀਬੀ ਹੈ ਜੀ। ਅੱਛਾ ਸਰ ਜੀ, ਇੱਕ ਗੱਲ ਹੈ ਕਿ ਤੁਸੀਂ ਜਿਸ ਵਕਤ ਦੇ ਵਿੱਚ ਸਿੱਖਿਆ ਜਾਂ ਉਸਤਾਦ ਜੀ ਹੋਰ ਜਿਸ ਵਕਤ ਦੇ ਵਿੱਚ ਸਨ, ਤੇ ਉਸ ਵਕਤ ਦੇ ਵਿੱਚ ਜਿਹੜੀਆਂ ਸਹੂਲਤਾਂ ਅਸੀਂ ਅੱਜ ਦੇਖਦੇ ਹਾਂ, ਜਿਵੇਂ ਕਿ ਦੁਨੀਆ ਬੜੀ ਅਚਾਨਕ ਹੀ ਚੇਂਜ ਹੋਈ, ਹਰ ਚੀਜ਼ ਮਟੀਰੀਅਲਿਸਟਿਕ ਹੋ ਗਈ, ਸੋਸ਼ਲ ਮੀਡੀਆ ਦਾ ਆ ਜਾਣਾ,
ਤੇ ਤੁਹਾਡੇ ਕੋਲ ਇੱਕ ਸਮਾਂ ਸੀ ਕਿ ਤੁਸੀਂ ਇੱਕ ਚੀਜ਼ ਨੂੰ ਗਹਿਰਾਈ ਤੋਂ ਮਹਿਸੂਸ ਕਰਦੇ ਸੀ, ਤੇ ਅੱਜ ਕੱਲ੍ਹ ਜਿਵੇਂ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ, ਕਿਸੇ ਨੂੰ ਕੋਈ ਰੀਲ ਵੀ ਦੇਖ ਰਿਹਾ ਨਾ ਅਗਰ ਕੋਈ, ਉਹ ਵੀ ਮੇਰੇ ਖਿਆਲ ਨਾਲ 5 ਸੈਕਿੰਡ ਦੇਖੇਗਾ, ਜੇ ਉਹਨੂੰ ਚੰਗਾ ਨਹੀਂ ਲੱਗੇਗਾ ਤਾਂ ਅੱਗੇ ਚੱਲ ਜਾਏਗਾ। ਤੇ ਕੀ ਸੋਚਦੇ ਹੋ ਕਿ ਅੱਜ ਦੇ ਲੋਕਾਂ ਦੇ ਵਿੱਚ ਜਿਹੜੀ ਸੋਚਣ ਦੀ ਸ਼ਕਤੀ ਹੈ ਤੇ ਆ ਤੁਹਾਡੀ ਜਿਹੜੀ ਉਹ ਹਿੰਮਤ ਤਾਕਤ ਸੀ ਸੋਚਣ ਦੀ, ਉਹਦੇ ਵਿੱਚ ਕਿੰਨਾ ਕੁ ਫਰਕ ਹੈ? ਮਿਸਾਲ ਦੇ ਤੌਰ ਤੇ ਤੁਸੀਂ ਲੈ ਲਓ, ਅੱਜ ਤੋਂ 5000 ਸਾਲ ਪਹਿਲੇ ਦੀ ਜ਼ਿੰਦਗੀ ਨੂੰ ਅਗਰ ਦੇਖੋਗੇ ਤੇ ਮਹਿਸੂਸ ਕਰੋਗੇ ਉਸ ਤੋਂ ਅਗਲੇ 100 ਸਾਲ 200 ਸਾਲ 1000 ਸਾਲ ਉਹ ਉਸ ਤਰ੍ਹਾਂ ਦੇ ਨਹੀਂ ਹੋਣਗੇ ਜੀ, ਤਬਦੀਲ ਹੁੰਦੇ ਨੇ ਜੀ। ਇਸੇ ਤਰ੍ਹਾਂ ਹਿਸਟਰੀ ਤਬਦੀਲ ਹੁੰਦੀ ਰਹਿੰਦੀ ਹੈ, ਔਰ ਸਾਡੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਖਿੱਤੇ ਜਿਹੜੇ ਨੇ ਉਹ ਉਹਨਾਂ ਦੇ ਨਾਮ ਬਦਲ ਜਾਂਦੇ ਨੇ, ਧਰਤੀ ਭਾਵੇਂ ਇੱਕ ਕੋਈ ਵੀ ਹੋਵੇ ਤੇ ਨਾਮ ਬਦਲ ਜਾਂਦੇ ਨੇ। ਇਹ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਬੇਸਿਕਲੀ ਜਿਹੜਾ ਨਾ ਕਿ ਤੁਸੀਂ ਤਬਦੀਲੀਆਂ ਦੇ ਵਿੱਚ ਤਬਦੀਲ ਕਰੋ ਆਪਣੇ ਆਪ ਨੂੰ। ਮੈਂ ਨਹੀਂ ਕਹਿੰਦਾ ਕਿ ਉਸ ਪੁਰਾਣੇ ਜ਼ਮਾਨੇ ਦੇ ਮੁਤਾਬਕ ਹੀ ਤੁਸੀਂ ਉਸੇ ਤਰ੍ਹਾਂ ਹੀ ਰਹੋ ਕਿ ਅੱਜ ਕਾਰ ਆਈ ਹੈ ਤਾਂ ਕਾਰ ਲੈਣੀ ਚਾਹੀਦੀ ਹੈ, ਹੁਣ ਉਹ ਖੋਤੇ ਤੇ ਤੁਸੀਂ ਬਹਿ ਕੇ ਜਾਂਦੇ ਸੀ ਤਾਂ ਉਹ ਵੇਲਾ ਤਾਂ ਨਹੀਂ ਰਹਿ ਗਿਆ ਜੀ। ਬਿਲਕੁਲ ਐਸੇ ਤਰ੍ਹਾਂ ਸਹੂਲਤਾਂ ਦਾ ਫਾਇਦਾ ਜ਼ਰੂਰ ਲਵੋ, ਲੇਕਿਨ ਸਹੂਲਤਾਂ ਦੇ ਹੋਣ ਦੀ ਵਜ੍ਹਾ ਨਾਲ ਤੁਸੀਂ ਉਨੀ ਸਹੂਲਤ 'ਚ ਨਾ ਚਲੇ ਜਾਓ ਕਿ ਤੁਸੀਂ ਕੰਮ ਕਰਨਾ ਛੱਡ ਦਿਓ। ਬਿਲਕੁਲ ਉਹ ਨਹੀਂ ਕਰਨਾ। ਹੁਣ ਇੱਥੇ ਅਸੀਂ ਜਿਹੜੀਆਂ ਮੁਸ਼ੱਕਤਾਂ ਕੀਤੀਆਂ, ਮਤਲਬ ਕਿ ਬਰਫ਼ ਮਿਸਾਲ ਦੇ ਤੌਰ ਤੇ ਘਰ 'ਚ ਯੂਜ਼ ਹੁੰਦੀ ਹੈ, ਉਹ ਲੈਣੀ ਹੈ ਤੇ ਪੈਦਲ ਜਾਓਗੇ ਤੁਸੀਂ, ਜਿੰਨੀ ਓਨਾ ਮਜ਼ਾ ਤੁਹਾਨੂੰ ਬਰਫ਼ ਲਿਆ ਕੇ ਪਾਣੀ ਪੀਣ ਦਾ ਨਹੀਂ ਹੋਣੀ ਜਿੰਨੀ ਤੁਹਾਡੀ ਮੁਸ਼ੱਕਤ ਹੋ ਜਾਣੀ। ਹਾਂਜੀ ਇਸ ਤਰ੍ਹਾਂ ਦੇ ਹੁਣ ਤੇ ਵੇਲਾ ਹੈ ਕਿ ਤੁਸੀਂ ਘਰ 'ਚ ਬੈਠੇ ਹੋ, ਤੁਹਾਨੂੰ ਸਹੂਲਤਾਂ ਇੰਨੀਆਂ ਮਿਲ ਗਈਆਂ, ਉਹ ਸਹੂਲਤਾਂ ਨੇ ਤੁਹਾਡੇ ਹੱਡਾਂ ਦੇ ਵਿੱਚ ਕੋਈ ਆਰਾਮ ਥੋੜ੍ਹਾ ਜਿਹਾ ਪੈਦਾ ਕਰ ਦਿੱਤਾ ਹੈ, ਜਿਹਦੀ ਵਜ੍ਹਾ ਨਾਲ ਜਿਹੜਾ ਬੱਚੇ ਨੂੰ ਤੁਸੀਂ ਕਹਿੰਦੇ ਹੋ ਨਾ ਕਿ ਜਾਓ ਚੀਜ਼ ਉੱਥੋਂ ਲੈ ਕੇ ਕਹਿੰਦੇ ਜੀ ਮੋਟਰਸਾਈਕਲ ਲੈ ਆਉਂਦੀ ਹੈ ਤੇ ਜਾਂਦੇ ਆ। ਅਸੀਂ ਮੋਟਰਸਾਈਕਲ ਦਾ ਇੰਤਜ਼ਾਰ ਨਹੀਂ ਕੀਤਾ, ਅਸੀਂ ਭੱਜੇ ਗਏ ਤੇ ਭੱਜੇ ਕਰਕੇ ਲੈ ਆਏ ਚੀਜ਼, ਕਿਉਂਕਿ ਇੰਤਜ਼ਾਰ ਨਹੀਂ ਕਰਨਾ। ਤੇ ਅੱਛਾ ਸਰ ਜੀ, ਕੋਈ ਇਹੋ ਜਿਹਾ ਵਾਕਿਆ ਜਿਹੜਾ ਕਿ ਤੁਸੀਂ ਉਸਤਾਦ ਸਾਹਿਬ ਦੀ ਹੁਣਾਂ ਦੀ ਜ਼ਿੰਦਗੀ ਤੋਂ ਬਹੁਤ ਮੁਤਾਸਰ ਹੋਏ ਹੋਵੋ, ਜਾਂ ਕੋਈ ਇਹੋ ਜਿਹਾ ਵਾਕਿਆ ਜਿਹੜਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਗੁਜ਼ਰਿਆ, ਉਹ ਸਾਨੂੰ ਤੁਸੀਂ ਦੱਸਣਾ ਚਾਹੋ, ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ? ਵਾਕਿਆ ਤਾਂ ਜ਼ਿੰਦਗੀ ਦੇ ਵਿੱਚ ਤੇ ਚੱਲਦੇ ਰਹਿੰਦੇ ਆ। ਉਹ ਇੰਝ ਹੁੰਦਾ ਕਿ ਜਿਸ ਵੇਲੇ ਚੱਲ ਰਹੇ ਹੁੰਦੇ ਹੋ ਤੁਸੀਂ ਉਸ ਵਕਤ ਉਸ ਅਹਲੀਅਤ ਦੇ ਨਹੀਂ ਹੁੰਦੇ, ਤੁਸੀਂ ਉਹਨੂੰ ਮਹਿਸੂਸ ਨਹੀਂ ਕਰ ਰਹੇ ਹੁੰਦੇ, ਲੇਕਿਨ ਵੱਡਾ ਵਾਕਿਆ ਹੁੰਦਾ ਹੈ। ਲੇਕਿਨ ਉਹ ਜਦੋਂ ਗੁਜ਼ਰ ਜਾਂਦਾ ਫਿਰ ਤੁਹਾਡੀ ਜਦੋਂ ਮੱਤ ਆਉਂਦੀ ਹੈ ਤੁਹਾਨੂੰ, ਫਿਰ ਤੁਸੀਂ ਕਹਿੰਦੇ ਯਾਰ ਉਹ ਵਾਕਿਆ ਜਿਹੜਾ ਹੈ ਉਹ ਕਿੱਡਾ ਜ਼ਬਰਦਸਤ ਵਾਕਿਆ ਸੀ ਤੇ ਮੈਂ ਇਗਨੋਰ ਕਰ ਗਿਆ। ਮੈਨੂੰ ਸਿਰਫ ਕੁਛ ਚੀਜ਼ਾਂ ਜਿਹੜੀਆਂ ਯਾਦ ਆਉਂਦੀਆਂ ਉਹ ਇਹ ਆਉਂਦੀਆਂ ਕਿ ਜਿਹੜਾ ਉਸਤਾਦ 5 ਸਾਲ ਦੀ ਉਮਰ 'ਚੋਂ ਘਰ ਸਿਰਫ ਆਪਣੇ ਜਿਹੜੇ ਬਾਕੀ ਵੱਡਕੇ ਸਨ ਉਹਨਾਂ ਦੇ ਵਾਸਤੇ ਕਮਾਈ ਕਰਨ ਨਿਕਲ ਜਾਏ, 5 ਸਾਲ ਦੀ ਉਮਰ 'ਚ ਜਿਹੜਾ ਕਮਾਈ ਕਰਨ 'ਚ ਨਿਕਲ ਜਾਏ, ਉਸ ਤੋਂ ਵੱਡਾ ਹੋਰ ਖੂਬਸੂਰਤ ਤੇ ਵਧੀਆ ਕਿਹੜਾ ਤੁਹਾਨੂੰ ਵਾਕਿਆ ਸੁਣਾਇਆ ਜਾਏ। ਤਾਂ ਉਸ ਬੰਦੇ ਦੀ ਸਟਰਗਲ ਵੇਖੋ ਨਾ, 5 ਸਾਲ ਦੀ ਜ਼ਿੰਦਗੀ ਦੀ ਸਟਰਗਲ ਵੇਖੋ ਕਿ ਜਿਹਦੇ ਵਿੱਚ ਉਹਨੂੰ ਭੁੱਖਾਂ ਵੀ ਲੱਗੀਆਂ ਹੋਣੀਆਂ, ਉਹਦੇ ਦਿਲ ਕਰਦਾ ਹੋਗਾ ਉਹ ਚੀਜ਼ਾਂ ਲੈਣ ਨੂੰ ਜਿਹੜੀਆਂ ਕਿ ਨਹੀਂ ਲੈ ਸਕਦਾ ਹੋਣਾ। ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਜਿਹੜੀ ਵੱਡੀ ਗੱਲ ਜਿਹੜੀ ਸੀ ਉਹਦੀ ਲਗਨ ਸੀ ਕਿ ਮੈਂ ਕੁਛ ਕਰਨਾ ਹੈ। ਅੱਜ ਜਿਸ ਜਗ੍ਹਾ ਤੇ ਉਸਤਾਦ ਅੱਲਾ ਬਖਸ਼ ਖਲੋਤਾ ਹੈ ਜਾਂ ਜਿਸ ਤਰ੍ਹਾਂ ਲੋਕ ਮੰਨ ਰਹੇ ਹੈ, ਉਹ ਬੰਦਾ ਹੁਣ ਦੁਨੀਆ ਦੇ ਅਵਾਰਡ ਲੈ ਚੁੱਕਿਆ ਹੋਇਆ ਹੈ। ਉਹ ਬੰਦਾ ਨੂੰ ਉਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ, ਨਹੀਂ ਉਹ ਪਤਾ ਨਹੀਂ ਲੱਗ ਸਕਦਾ ਕਿ ਯਾਰ ਉਹ ਕੀ ਉਹਨੇ ਕੀਤਾ ਹੋਣਾ। ਬਹੁਤ ਵਧੀਆ ਗੱਲ। ਇਹ ਜਿੱਦਾਂ ਤੁਸੀਂ ਕਹਿ ਰਹੇ ਹੋ ਹੁਨਰ ਸਿਖਾਉਣ, ਮੈਨੂੰ ਲੱਗਦਾ ਇਹ ਜਿਹੜੇ ਲੋਕ ਹੁਨਰ ਵਾਲੇ ਪਾਸੇ ਨਹੀਂ ਆਉਂਦੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਉਹਨਾਂ ਦੀ ਵੀ ਮੈਂਟਲ ਗਰੋਥ ਦੀ ਲੋੜ ਹੈ ਕਿ ਉਹ ਇਸ ਚੀਜ਼ ਦੇ ਵੱਲ ਆਉਣ ਤਾਂ ਕਿ ਹੁਨਰ ਸਿੱਖਣ ਤੇ ਆਪਣੀ ਆਖਰੀ ਜ਼ਿੰਦਗੀ ਵੀ ਸਵਾਰਨ ਜਿਹੜੀ ਜਿਹਦੇ ਵਿੱਚ ਉਹ ਪਏ ਹੋਏ ਨਾ। ਤੇ ਸਰ ਜੀ ਇੱਕ ਗੱਲ ਹੋਰ ਕਿ ਤੁਸੀਂ ਜਦੋਂ ਸਟਾਰਟ ਕੀਤਾ ਸੀ ਉਦੋਂ ਕਿਸ ਐਨਰਜੀ ਨਾਲ ਸਟਾਰਟ ਕੀਤਾ, ਉਦੋਂ ਕਿੰਨਾ ਕੁ ਕੰਮ ਟਾਈਮ ਇਹਨੂੰ ਦਿੰਦੇ ਸੀ ਤੇ ਅੱਜ ਇਸ ਉਮਰ ਦੇ ਵਿੱਚ ਕਿੰਨਾ ਕੁ ਟਾਈਮ ਦੇ ਪਾਉਂਦੇ ਹੋ? ਹਾਂ, ਇਹ ਬੜੀ ਅੱਛੀ ਗੱਲ ਕੀਤੀ। ਜਦੋਂ ਐਨਰਜੀ ਮੇਰੇ 'ਚ ਬਹੁਤ ਜ਼ਿਆਦਾ ਸੀ
ਉਦੋਂ ਇੰਨਾ ਟਾਈਮ ਮੈਂ ਨਹੀਂ ਦਿੰਦਾ ਸੀ, ਅੱਛਾ ਤੇ ਜਦੋਂ ਹੁਣ એનર્ਜੀ ਘਟ ਗਈ ਹੈ ਤਾਂ ਹੁਣ ਜ਼ਿਆਦਾ ਟਾਈਮ ਦੇ ਰਿਹਾ। ਅੱਛਾ ਇੱਕ ਉਲਟ ਹੋ ਗਿਆ। ਉਹ ਵਜ੍ਹਾ ਕੀ ਹੈ ਕਿ ਉਦੋਂ ਤਜਰਬਾ ਇੰਨਾ ਨਹੀਂ ਸੀ, ਜੀ ਅੱਜ ਤਜਰਬਾ ਬੜਾ ਹੈ। ਅੱਜ ਉਸ ਤਜਰਬੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਜਿਹੜੀ ਗੱਲ ਕਰਨਾ ਨਾ ਕਿ ਮੈਂ ਜਿਹੜੇ 10 ਮਿੰਟ ਦੇਵਾਂਗਾ ਨਾ, ਉਹ ਵਾਕਈ 10 ਮਿੰਟ ਜਿਹੜੇ ਨੇ ਉਹ 1 ਸਾਲ ਤੇ ਮਹੀਤ ਹੋਣਗੇ। ਕੀ ਬਾਤ। ਮੈਂ ਇਹ ਵੀ ਦਾਅਵਾ ਕਰਨਾ। ਤੇ ਇੱਕ ਵੱਡਾ ਮੈਂ ਪਹਿਲੇ ਵੀ ਤੁਹਾਡੀ ਗੱਲ ਕੀਤੀ ਕਿ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਤੇ ਪਰਸਨਲੀ ਬੜਾ ਮੋਟੀਵੇਟ ਹੋ ਰਿਹਾ ਕਿ ਜਿੰਨਾ ਤੁਸੀਂ ਗੱਲ ਕਰ ਰਹੇ ਹੋ ਇੱਕ ਪੂਰੀ ਲਾਈਫ ਦਾ। ਅੱਛਾ ਮਾਸ਼ਾਅੱਲਾ ਤੁਹਾਡੀ ਏਜ ਕਿੰਨੀ ਹੋ ਗਈ ਹੋਏਗੀ ਹੁਣ ਤੱਕ? ਮੇਰੀ 77 ਹੋ ਗਈ। 77 ਬਹੁਤ ਵਧੀਆ। ਮਤਲਬ ਔਰ ਤੁਸੀਂ ਜਦੋਂ ਸਟਾਰਟ ਕੀਤਾ ਸੀ ਸਿੱਖਣਾ ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ ਕੋਈ ਸਟਾਰਟ ਤੋਂ 15-16 ਸਾਲ ਦੀ। 15-16 ਸਾਲ। ਤੇ ਜਦੋਂ ਤੁਹਾਡਾ ਜਨਮ ਹੋਇਆ ਉਹ ਵੀ ਇਸੇ ਘਰ ਦੇ ਵਿੱਚ ਹੋਇਆ? ਐਸੇ ਘਰ 'ਚ ਨਾ ਤੁਸੀਂ। ਤੇ ਸਰ ਜੀ ਵੈਸੇ ਤੇ ਤੁਹਾਡੀਆਂ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਉਸਤਾਦ ਜੀ ਦਾ ਨਜ਼ਰੀਆ ਉਹ ਮੈਨੂੰ ਨਜ਼ਰ ਆ ਰਿਹਾ, ਪਰ ਤੁਹਾਡੀ ਸ਼ਖਸੀਅਤ ਦੇ ਉੱਤੇ ਕੁਝ ਉਹਨਾਂ ਦੀ ਝਲਕ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਨਾਂ ਦੇ ਕਰਕੇ ਤੁਹਾਡੀ ਸ਼ਖਸੀਅਤ ਦੇ ਵਿੱਚ ਚੇਂਜ ਆਇਆ ਔਰ ਉਹ ਬੜਾ ਅੱਛਾ ਪੋਜ਼ਿਟਿਵ ਚੇਂਜ ਹੈ, ਕੋਈ ਇਹੋ ਜਿਹੀ ਗੱਲ? ਚੇਂਜ ਬੇਸਿਕਲੀ ਇੰਜ ਹੁੰਦਾ ਹੈ ਕਿ ਉਹ ਫਰਕ ਤੇ ਕਿਸੇ 'ਚ ਨਹੀਂ। ਉਹ ਸਮਝਦੇ ਸੀ ਕਿ ਕੋਈ ਰਿਸ਼ਤੇਦਾਰ ਹੈ ਮੇਰਾ ਤੇ ਇਹ ਰਿਸ਼ਤੇਦਾਰ ਨਹੀਂ ਹੈ, ਇਹਨੂੰ ਬੜਾ ਕਰੀਬ ਹੋ ਕੇ ਸਿਖਾਉਣਾ ਤੇ ਇਹਨੂੰ ਜ਼ਰਾ ਦੂਰ ਰੱਖ ਕੇ ਸਿਖਾਉਣਾ। ਕੋਈ ਐਸੀ ਕਾਰਵਾਈ ਨਹੀਂ ਹੈਗੀ। ਬਹੁਤ ਵਧੀਆ ਸਰ ਜੀ ਜਿੱਦਾਂ ਤੁਸੀਂ ਦੱਸਿਆ ਸਾਜੀ ਦੀ ਜ਼ਿੰਦਗੀ ਬਾਰੇ, ਤੇ ਸੁਣ ਕੇ ਇੰਪ੍ਰੈਸ ਵੀ ਹੋਏ ਆ ਔਰ ਤੁਹਾਡੀ ਜ਼ਿੰਦਗੀ ਨੂੰ ਵੀ ਦੇਖਿਆ ਪਰਖਿਆ। ਤੁਸੀਂ ਜਿਵੇਂ ਕਿ ਦੱਸਿਆ 77 ਸਾਲ ਦੀ ਉਮਰ ਹੈ ਤੇ 77 ਸਾਲ ਔਰ ਇੰਨੀ ਹੀ ਉਮਰ ਦਾ ਤਜਰਬਾ ਉਹਨਾਂ ਦੀ ਜ਼ਿੰਦਗੀ ਦਾ ਵੀ ਸਾਂਝਾ ਕੀਤਾ। ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਟਾਈਮ ਲਈ, ਸਮੇਂ ਲਈ ਕਿ ਤੁਸੀਂ ਇੰਨਾ ਸਮਾਂ ਕੱਢਿਆ ਔਰ ਤੁਸੀਂ ਇਸ ਏਜ ਦੇ ਵਿੱਚ ਵੀ ਇੰਨੀ એનર્ਜੀ ਨਾਲ ਬੋਲ ਰਹੇ ਹੋ। ਮੇਰੀ ਓਨੀ એનર્ਜੀ ਨਹੀਂ ਜਿੰਨੀ એનર્ਜੀ ਤੁਹਾਡੇ 'ਚ ਝਲਕ ਰਹੀ ਹੈ। ਸੋ ਮੈਂ ਇਹਦੇ ਵਾਸਤੇ ਵੀ ਅੱਗੇ ਤੁਹਾਡੇ ਵਾਸਤੇ ਰੱਬ ਤੋਂ ਅਰਦਾਸ ਵੀ ਕਰਦਾ ਕਿ ਤੁਸੀਂ ਮਾਲਕ ਤੁਹਾਨੂੰ ਤੰਦਰੁਸਤੀ ਦੇ, ਤੁਸੀਂ ਐਵੇਂ ਹੀ ਸੇਵਾ ਨਿਭਾਉਂਦੇ ਰਹੋ। ਤੇ ਮੈਂ ਇਜਾਜ਼ਤ ਚਾਹਾਂਗਾ ਕਿ ਤੁਸੀਂ ਬਹੁਤ ਸੋਹਣਾ ਗਾਇਡ ਕੀਤਾ। ਧੰਨਵਾਦ ਜੀ, ਥੈਂਕ ਯੂ। ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਸੀ ਉਸਤਾਦ ਜੀ ਹੋਰਾਂ ਦੀ ਜ਼ਿੰਦਗੀ ਬਾਰੇ, ਕਿਵੇਂ ਦੇਖਿਆ ਉਹਨਾਂ ਨੇ। ਉਸਤਾਦ ਅੱਲਾ ਬਖਸ਼ ਦੀ ਜ਼ਿੰਦਗੀ ਨੂੰ ਵੀ ਤੁਸੀਂ ਬੜੇ ਨੇੜੇ ਤੋਂ ਹੋ ਕੇ ਦੇਖਿਆ ਔਰ ਸਭ ਤੋਂ ਵਧੀਆ ਚੀਜ਼ ਜਿਹੜੀ ਮੇਰੀ ਇਹਨਾਂ ਦੇ ਵਿੱਚ ਲੱਗਦੀ ਹੈ ਉਹ ਇਹ ਕਿ ਮੁਸੱਵਰ ਹੋਣ ਦੇ ਨਾਲ ਨਾਲ ਇੱਕ ਆਰਟਿਸਟ ਹੋਣ ਦੇ ਨਾਲ, ਫਨਕਾਰ ਹੋਣ ਦੇ ਨਾਲ ਇੱਕ ਚੰਗੇ ਇਨਸਾਨ ਵੀ ਨੇ ਜਿਹੜੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਟੋਰੀ ਸਾਨੂੰ ਦੇਖਣ ਨੂੰ ਮਿਲਦੀ ਹੈ ਗਰੀਬਾਂ ਦੀ ਮਦਦ। ਔਰ ਇੱਕ ਗੱਲ ਜਿਹੜੀ ਸਭ ਤੋਂ ਪ੍ਰੋਮੀਨੈਂਟ ਕਹਿ ਰਹੇ ਨੇ ਕਿ ਇਕੱਲਾ ਇੱਕ ਟਾਈਮ ਦੀ ਰੋਟੀ ਦੇਣਾ ਮਕਸਦ ਨਹੀਂ, ਕਿਸੇ ਨੂੰ ਹੁਨਰ ਦੇ ਦਿਓ ਜਿਹੜੀ ਕਿ ਉਹਦੇ ਜਨਮਾਂ ਦੀ ਰੋਟੀ ਦਾ ਸਾਧਨ ਬਣੇ। ਸੋ ਇਹ ਬਹੁਤ ਵਧੀਆ ਤੇ ਪੋਜ਼ਿਟਿਵਿਟੀ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਸਾਨੂੰ ਇਸ ਘਰ ਤੋਂ, ਇਸ ਦਰ ਤੋਂ ਸਿੱਖਣ ਨੂੰ ਮਿਲ ਰਹੀਆਂ। ਤੇ ਅਸੀਂ ਚਾਹਾਂਗੇ ਕਿ ਤੁਸੀਂ ਇਸ ਆਰਟ ਨੂੰ ਬਹੁਤ ਨੇੜਿਓਂ ਆ ਕੇ ਦੇਖੋ। ਉਸਤਾਦ ਜੀ ਹੁਣਾਂ ਨੂੰ ਜਿੰਨੀ ਦਾਤ ਦਿੱਤੀ ਜਾ ਸਕੇ ਉਹਨਾਂ ਦੀ ਮਿਹਨਤ ਕਰਕੇ ਓਨੀ ਹੀ ਘੱਟ ਹੈ। ਸਾਨੂੰ ਸਾਰਿਆਂ ਨੂੰ ਇਹਦੇ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਹੁਨਰ ਸਿੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਵੱਲ ਆਉਣਾ ਚਾਹੀਦਾ ਹੈ। ਬਹੁਤ ਧੰਨਵਾਦ ਜੀ।